ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਭਰੀ ਸੋ ਕਈਐ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਧਨੋ ਗਾਵਣ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਣ, ਸੇ ਮੈਂ ਚਿਤ ਨ ਆਵਣ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ, ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।
ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹਿ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾ ਕਾ ਰਿਜਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜ ਆਵੈ ਸਹਿ ਕੋ ਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਰ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਭਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰਿ ਅਗਮਾਗਮ ਅਪਾਰਾ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ
ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਬ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਾ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਾ ਤਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ।
ਪੁੰਨ ਰਾਸਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹਪਨ ਬ੍ਰਿਸ਼ਟ ਗਗਨ ਤੇ ਭਈ ਸਭਨ ਆਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਣਹਾਰੇ ਦਾ ਜਾਣ ਮਿਲਿਓ ਉਬਾਰੇ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰੀ ਹੋ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸ ਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਦਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਿਓ ਰਾਵ ਕਈ ਭੂਪਾ ਅੰਡ ਜੇ ਰਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੋਵੇ ਬੈਠਾ ਕਹੋਂ ਸਿਮਟ ਪਿਓ ਸ਼ੰਕਰ ਕੈਠਾ ਸਿਗਰੀ ਸਿਰਠ ਦਿਖਾਏ ਚੰਗ ਭਵ ਆ ਜੁਗਾ ਸਰੂਪ ਸਿਅੰਗ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇੱਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੈ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨਾ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ
ਖੜ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾਂ ਪੂਰਨ ਸਬਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਸ਼ੈ ਕਰਤਾ। ਸ੍ਰੀ ਅਤੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਬਾਝਤ ਫਲ ਪਾਵੈ ਸੋਈ, ਦੁਖ ਨਤ ਸਹਿ ਬਿਆਪਤ ਕੋਈ ਅੜਿਲ। ਸੁਨੈ ਗੁੰਗ ਜੋ ਜਾਹੇ ਸੁਰਸ ਨ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੂਖ ਦਰਦ ਪਹੁ ਨਿਕਟ ਨਾ ਤਿਨ ਨਰ ਕੇ ਰਹਿ, ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹਿ ਚਉਪਈ। ਸੰਬਤ 17 ਸਹਿਸ ਭਨਿਜੈ, ਅਰਧ ਸਹਿਸ ਪੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰੋ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਅਭਜੁੰਗ ਦੋਹਰਾ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ, ਆਪ ਹਾਥ ਦੇ ਰਾਖ ਮੋਹੇ, ਮਨ ਕਰਮ ਬਚਨ ਵਿਚਾਰ। ਚਉਪਈ। ਮੈਂ ਨਾ ਗਨੇਸੈ ਪ੍ਰਥਮ ਨਾਉ, ਕਿਸਨ ਬਿਸਨ ਕਬਹੂ ਨ ਧਿਆਉ, ਕਾਣ ਸੁਨੈ ਪਹਿਚਾਨ ਨ ਤਨ ਸੋ, ਲਿਵ ਲਾਗੀ ਮੋਰੀ ਪਾਗਿਨ ਸੋ। ਮਹਾਕਾਲ ਰਖਵਾਰ ਹਮਾਰੋ, ਮਹਾ ਲੋ ਮੈਂ ਕਿੰਕਰ ਥਾਰੋ, ਆਪਣਾ ਜਾਣ ਕਰੋ ਰਖਵਾਰ, ਬਾਹੇ ਗਹਿ ਕੀ ਲਾਜ ਵਿਚਾਰ। ਆਪਣਾ ਜਾਣ ਮੁਝੈ ਪ੍ਰਤ ਪਰੀਐ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਊ ਚਲੈ, ਰਾਖਾ ਮੋਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਣੇ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਦਾ ਜਾਣ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਣ ਦੁਆਰ ਤੋਹੇ। ਆਪਣਾ ਜਾਣ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾ ਜਾਣ ਦੇ ਹਾਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਤਾ ਵਿਦ ਨਾਨਾ, ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ, ਕਬਿਓ ਬਾਚ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਓ ਜਗ ਮਾਹੇ, ਜੋ ਤੈ ਪ੍ਰਭ ਕੋ ਧਿਆਏ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਸੇਪ ਤੇ, ਸਭ ਹੂੰ ਕਹਿਤ ਸੁਨਾਏ, ਕਬ ਬਾਚ ਦੋਹਰਾ। ਠਾੜ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰਹੁ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹਿੰਗੇ ਮੁਕਤ ਫਲ, ਪਾਵੈਂਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ। ਰਾਮ ਕਥਾ ਜੁਗ ਜੁਗ ਟਲ, ਸਭ ਕੋਈ ਭਾਗਤ ਨੇਤ, ਸੁਰਗ ਬਾਸ ਰਗਬਰ ਕਰਾ, ਸਗਰੀ ਪੁਰੀ ਸਮੇਤ। ਚਉਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਬਿਆਦ ਸ਼ਵੈ ਸਕੈ ਨਾ ਕੋਈ। ਸੰਮਤ 17 ਸਹਿਸ 55, ਹਾੜਵਦੀ ਪ੍ਰਥਮ ਸੁਖਦਾਵਣ, ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ। ਭੂਲ ਪਰੀ ਲਹੋ ਲਿਹੋ ਸੁਧਾਰਾ ਦੋਹਰਾ। ਨੇਤਰ ਤੁੰਗ ਕੇ ਚਰਨ ਤਾਰ, ਸਤਦਰਵ ਤੀਰਤ ਰੰਗ, ਸ਼੍ਰੀ ਭਗਵਤ ਪੂਰਨ ਕੀਓ, ਰਗਬਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ ਬਾਦ, ਸੁਬਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ।
ਸਿਮਰਤ ਸ਼ਾਸਤਰ ਵੇਦ ਸਬੈ ਬਹੁ, ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਇਹੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਠਕ ਮਾਰਿਆ, ਤੋਰ ਕਰਮ ਪਾਇਆ ਤੁਧ ਜਨ ਕੋ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਾਖੋ ਰਤਹਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।
ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਾਇਓਈ। ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ। ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ, ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰਾ ਛੱਡ ਜਾਹੇ। ਭਵਜਲ ਬਿਖਮਸ ਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਵਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨਾ ਜਾਏ, ਜੇ ਆਵੈ ਤੁਧ ਆਹੇ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰਖਣ ਹਾਰ, ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੁ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ, ਖਿਨ ਮਾਹੇ ਬਿਦਾਰਿਅਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਦੋਹਰਾ
नमस्कार श्री खड़ग को करो सहित चित लाए, पूर्ण करो ग्रंथे तुम करो सहाय। त्रिभंगी छंद श्री काल जी की उस्तत, खग खंड बिहंडं खलदल खंडं आतरण मंडं बार पंडं पुई डांड अखंडं तेज प्रचंडं ज्योत मंडं पान प्रभं सुख संता करणं दुर्मत दरणं किल विखहरणं आसरणं। जय जय जगकारण वारण मम प्रतिपारण जय तेगं जय जय जगकारण श्रेष्ठ वारण मम प्रतिपारण जय तेगं स्वैया। रोगन ते अर सोगन ते जल जोगन ते बह बांध बचावे। सत्र अनेक चलावत काव तो तन एक नागन पावे। राखत है अपनो पर दैकर पाप संभोह न पेटन पावे। और की बात कहाँ के तो सो पेट ही के पट बीच बचावे। सो पेट ही के पट बीच बचावे सैया। पाएंगे जब ते तुमरे तब ते कुआं तेरे नहीं आने। राम रहीम प्राण करान अनेक कहमत एक न मान्यो। सिमरत शास्त्र वेद सबे बहु भेद कहे हम एक न जान्यो। श्री सपान कृपा तुमरी कर मैं न कहयो। सब तो है बखान्यो दोहरा। सगलद्वार को छाड़ के गयो तुहारो द्वार। बाएं गहे की लाज यस गोबिंद दास तुहार। धनाश्री महला पहला आरती एक ओंकार सतगुर प्रसाद। वाहिगुरु जी गगन में थाल राव चंद दीपक बने। तारका मंडल जनक मोती। धूप मलान लो पवन चवरो करे। सगल बन राय फूलंत ज्योति। कैसी आरती होए भव खंडना तेरी आरती। अनहता शब्द वाजंत मेरी। सहस तव नैन नान नैन है तोहे को। सहस मूरत नना एक तो ही। सहस पद विमल नान एक पद गंध बिना। सहस तब गंध एव चलत मोही। सब में जोत जोत है सोए तिसके। जानन सब में जानन होए। गुर साखी जोत प्रगट होए। ज्योतिष पावे सो आरती होए। हर चरण कमल मकरंद लोभित मनो। आनंद नो मोहे आही प्यासा। कृपा जल देह नानक सारंगा। हुए जाते तेरे नाम वासा। नाम तेरो आरती मजन मुरारे। हर के नाम बिन झूठे सगल पसारे। नाम तेरो आसनो नाम तेरो रसा। नाम तेरा केसरो ले चुटकारे। नाम तेरा अम्बुला नाम तेरो चंदना। कस जपे नाम ले तुझे को चारे। नाम तेरा दीवा नाम तेरो बाती। नाम तेरो तेल ले माहे बसारे। नाम तेरे की जोत लगाई। पयो मुझे आरो पवन सगलारे। नाम
ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ ਪਾਰ ਅਠਾਰੇ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪਾ, ਨਾਮ ਤੇਰਾ ਤੁਹੀ ਚਵਰ ਵਾਹਿਗੁਰੂ 10 68 60 ਚਾਰੇ ਖਾਣੀ, ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨ ਜਾਓ ਕਮਲਾਪਤੀ ਵਾਹਿਗੁਰੂ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦੀਅਰਾ ਨਿਰਮਲ ਬਾਤੀ, ਤੁਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਆਨੰਦ ਬਖਾਨੇ ਮਦਨ ਮੂਰਤ ਪੈਦਾਰ ਗੋਬਿੰਦੇ, ਸੈਣ ਬਣੇ ਪਦ ਪਰਮਾਨੰਦੇ, ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਅਦਪਤ ਆਦ ਸਮਾਈ ਵਾਹਿਗੁਰੂ ਸਿੱਧ ਸਮਾਦ ਅੰਤ ਨਹੀਂ ਪਾਇਆ, ਲਾਗ ਰਹੇ ਸਰਣਾ ਜੀ ਲਿਹੋ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਪਾਈ ਠਾਂਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨ ਲਖਿਆ ਜਾਈ ਤਤ ਤੇ ਨਾਮ ਕੀਆ ਬਾਤੀ, ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ, ਬੁਝੈ ਬੁਝਨ ਹਾਰਾ, ਪੰਚੇ ਸ਼ਬਦ ਨਾਹਦ ਬਾਜੇ, ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕੀਨੇ, ਨਿਰੰਕਾਰ ਨਿਰਬਾਨੀ, ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ ਵਾਹਿਗੁਰੂ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਦਾਲ ਸੀਦਾ ਮੰਗੋ ਕੀਓ ਹਮਰਾ ਸੇ ਕਰ ਨਿਤ ਜੀਓ ਪਨੀਆ ਸ਼ਾਤਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਉ ਭੈਂਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਜੰਗੇਰੀ ਵਾਹਿਗੁਰੂ ਘਰ ਕੀ ਹਨ ਚੰਗੀ, ਜਨ ਧੰਨਾ ਲੈਵੇ ਮੰਗੀ, ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ, ਵਾਹਿਗੁਰੂ ਜੀ ਸੋਈਆ। ਸੰਖਨ ਕੀ ਧੁਨ ਕੰਟਨ ਕੀ ਕਰ, ਫੂਲਨ ਕੀ ਬਰਖਾ ਬਰਖਾਵੇ, ਆਰਤੀ ਕੋਟ ਕਰ ਸੁਰ ਸੁੰਦਰ, ਪੇਖ ਪੁਰੰਦਰ ਬਲ ਜਾਏ ਦਾਲਤ ਦਛਨ ਦੇ ਕੇ ਪ੍ਰਦਛਨ, ਪਾਲ ਮੈਂ ਕੁੰਕਮ ਅਛਤ ਲਾਵੇ, ਬੋਧ ਕੋਲਾਹਲ ਦੇਵਪੁਰੀ ਮਿਲ, ਦੇਵਨ ਕੇ ਕੁਲ ਮੰਗਲ ਗਾਵੇ, ਦੇਵਨ ਕੇ ਕੁਲ ਮੰਗਲ ਗਾਵੇ, ਐਸੇ ਚੰਡ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ, ਤੀਨ ਲੋਕ ਜੈ ਜੈ ਕਰੇ, ਰੇ ਨਾਮ ਸਤਜਾ, ਸਗਲ ਦਵਾਰ ਕੋ ਛਾੜ ਕੇ, ਗਲ ਦੁਆਰ ਬਾਰ, ਬਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲੇਂਗੇ, ਜੇ ਸਰਨ ਜੋ ਹੋਏ उठ गई सभा मलेश की
ਕਰ ਕੂੜਾ ਪਾਸਾਰ, ਡੰਕਾ ਬਾਜੇ ਫਤਿਹ ਕਾਲ। ਅਨੇਕ ਰੰਗ ਅਵਤਾਰ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ। ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਗੁਰ ਮਿਲੈ। ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ, ਗੁਰ ਮਿਲੈ। ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ, ਗੁਰ ਮਿਲੈ। ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ। ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ, ਗੁਰ ਮਿਲੈ। ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ, ਗੁਰ ਮਿਲੈ। ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ। ਵਾਹਿਗੁਰੂ ਜੀ ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ। ਗੁਰ ਮਿਲੈ, ਤਿਸ ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ। ਜਿਸਨੋ ਕਿਰਪਾ ਕਰੇ, ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਗੁਰ ਮਿਲੈ। ਤਿਸ ਗੁਰ ਮਿਲੈ। ਮਾਇਆ ਮੋਹ ਪਰੇਤ ਹੈ, ਮਾਇਆ ਮੋਹ ਪਰੇਤ ਹੈ। ਕਾਮ ਕ੍ਰੋਧ ਅਹੰਕਾਰਾ, ਕਾਮ ਕ੍ਰੋਧ ਅਹੰਕਾਰਾ। ਜੀ ਕਾਮ ਕ੍ਰੋਧ ਅਹੰਕਾਰਾ, ਕਾਮ ਕ੍ਰੋਧ ਅਹੰਕਾਰਾ। ਮਾਇਆ ਮੋਹ ਪਰੇਤ ਹੈ, ਮਾਇਆ ਮੋਹ ਪਰੇਤ ਹੈ। ਕਾਮ ਕ੍ਰੋਧ ਅਹੰਕਾਰਾ, ਕਾਮ ਕ੍ਰੋਧ ਅਹੰਕਾਰਾ। ਕਾਮ ਕ੍ਰੋਧ ਅਹੰਕਾਰਾ। ਏ ਕਾਮ ਕ੍ਰੋਧ ਅਹੰਕਾਰਾ। ਜਿਸਨੋ ਕਿਰਪਾ ਕਰੇ,
ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਗੁਰ ਮਿਲੈ ਜੀ ਜਿਸਨੋ ਕਿਰਪਾ ਕਰੇ ਰੇ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਗੁਰਮੁਖ ਨਿਸਤਾਰਾ ਹਰਿ ਗੁਰਮੁਖ ਨਿਸਤਾਰਾ ਗੁਰਮੁਖ ਨਿਸਤਾਰਾ ਗੁਰ ਮਿਲੈ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਜਿਸਨੋ ਕਿਰਪਾ ਕਰੇ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਤਿਸ ਗੁਰ ਮਿਲੈ ਤਿਸ ਗੁਰ ਮਿਲੈ ਗੁਰ ਮਿਲੈ ਇਹ ਜਮ ਕੀ ਸਰਕਾਰ ਹੈ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਉੱਪਰ ਜਮ ਕਾ ਡੰਡ ਕਰਾਰਾ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਇਹ ਜਮ ਕੀ ਸਰਕਾਰ ਹੈ ਇਹ ਜਮ ਕੀ ਸਰਕਾਰ ਹੈ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਉੱਪਰ ਜਮ ਕਾ ਡੰਡ ਕਰਾਰਾ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਗੁਰ ਮਿਲੈ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਜਿਸਨੋ ਕਿਰਪਾ ਕਰੇ ਵਾਹਿਗੁਰੂ ਜੀ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਗੁਰਮੁਖ ਨਿਸਤਾਰਾ ਹਰਿ ਗੁਰਮੁਖ ਨਿਸਤਾਰਾ ਗੁਰਮੁਖ ਨਿਸਤਾਰਾ ਗੁਰ ਮਿਲੈ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਜਿਸਨੋ ਕਿਰਪਾ ਕਰੇ ਵਾਹਿਗੁਰੂ ਜੀ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰ ਮਿਲੈ ਤਿਸ ਗੁਰ ਮਿਲੈ ਤਿਸ ਗੁਰ ਮਿਲੈ ਮਨਮੁਖ ਜਮ ਮਗ ਪਾਇਨ ਮਨਮੁਖ ਜਮ ਮਗ ਪਾਇਨ ਜਿਨ
ਦੂਜਾ ਭਾਉ ਪਿਆਰਾ। ਭਾਉ ਪਿਆਰਾ ਜਿਨ ਦੂਜਾ ਭਾਉ ਪਿਆਰਾ, ਜਿਨ ਦੂਜਾ ਭਾਉ ਪਿਆਰਾ ਮਨ ਮੁਖ ਜਮ ਮਗ ਪਾਇਨ। ਮਨ ਮੁਖ ਜਮ ਮਗ ਪਾਇਨ, ਜਿਨ ਦੂਜਾ ਭਾਉ ਪਿਆਰਾ, ਜਿਨ ਦੂਜਾ ਭਾਉ ਪਿਆਰਾ ਵਾਹਿਗੁਰੂ ਜੀ ਦੂਜਾ ਭਾਉ ਪਿਆਰਾ, ਜਿਨ ਦੂਜਾ ਭਾਉ ਪਿਆਰਾ। ਗੁਰ ਮਿਲੈ ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ, ਜਿਸਨੋ ਕਿਰਪਾ ਕਰੇ। ਵਾਹਿਗੁਰੂ ਜੀ ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ। ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ ਜੀ ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ। ਗੁਰ ਮਿਲੈ ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ, ਜਿਸਨੋ ਕਿਰਪਾ ਕਰੇ। ਵਾਹਿਗੁਰੂ ਜੀ ਜਿਸਨੋ ਕਿਰਪਾ ਕਰੇ, ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ, ਤਿਸ ਗੁਰ ਮਿਲੈ। ਜਮਪੁਰ ਪਤੇ ਮਾਰੀਅਨ, ਜਮਪੁਰ ਬਦੇ ਮਾਰੀਆਂ ਕੋ ਨਾ ਕੋ ਸੁਣੇ ਨਾ ਪੁਕਾਰਾ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਕੋਈ ਨਾ ਸੁਣੇ ਪੁਕਾਰਾ, ਕੋਈ ਨਾ ਸੁਣੇ ਪੁਕਾਰਾ, ਕੋਈ ਨਾ ਸੁਣੇ ਪੁਕਾਰਾ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਜਮਪੁਰ ਪਤੇ ਮਾਰੀਅਨ, ਜਮਪੁਰ ਪਤੇ ਮਾਰੀਅਨ, ਕੋ ਸੁਣੇ ਨਾ ਪੁਕਾਰਾ, ਕੋ ਸੁਣੇ ਨਾ ਪੁਕਾਰਾ। ਕੋ ਸੁਣੇ ਨਾ ਪੁਕਾਰਾ, ਕੋ ਸੁਣੇ ਨਾ ਪੁਕਾਰਾ। ਗੁਰ ਮਿਲੈ ਤਿਸ
ਜਿਸਨੋ ਕਿਰਪਾ ਕਰੇ ਜੀ, ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ, ਤਿਸ ਗੁਰ ਮਿਲੈ। ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ ਏ ਗੁਰਮੁਖ ਨਿਸਤਾਰਾ, ਗੁਰਮੁਖ ਨਿਸਤਾਰਾ। ਗੁਰ ਮਿਲੈ ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ। ਜਿਸਨੋ ਕਿਰਪਾ ਕਰੇ ਵਾਹਿਗੁਰੂ ਜੀ, ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰ ਮਿਲੈ ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਤਿਸ ਗੁਰ ਮਿਲੈ, ਗੁਰ ਮਿਲੈ, ਗੁਰ ਮਿਲੈ। ਬਿਨ ਨਾਮੈ ਜਗ ਕਮਲਾ ਫਿਰੈ, ਕਮਲਾ ਫਿਰੈ। ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ, ਜਗ ਕਮਲਾ ਫਿਰੈ। ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ, ਜਗ ਕਮਲਾ ਫਿਰੈ। ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ। ਜਿਨ ਬਿਨ ਤੰਤਾ ਜਗ ਖਾਇਆ, ਜਿਨ ਬਿਨ ਤੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਪਰੇ, ਮਨ ਮੁਖ ਖਾਦੇ ਗੁਰਮੁਖ ਉਪਰੇ। ਜਿਨ ਸਚ ਨਾਮ ਚਿਤ ਲਾਇਆ, ਜਿਨ ਸਚ ਨਾਮ ਚਿਤ ਲਾਇਆ। ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ, ਜਗ ਕਮਲਾ ਫਿਰੈ। ਬਿਨ ਨਾਮੈ ਜਗ ਕਮਲਾ ਫਿਰੈ,
ਜਗ ਕਮਲਾ ਫਿਰੇ। ਤੰਦਾ ਕਰਤਿਆ ਨੇ ਫਲ ਜਨਮ ਗਵਾਇਆ, ਨੇ ਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਗੁਸਾਇਆ, ਸੁਖ ਦਾਤਾ ਮਨ ਨਾ ਵਸਾਇਆ। ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ। ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ। ਵਾਹਿਗੁਰੂ ਜੀ ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ। ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ। ਨਾਨਕ ਨਾਮ ਤਿਨਾ ਕੋ ਮਿਲਿਆ, ਨਾਨਕ ਨਾਮ, ਨਾਨਕ ਨਾਮ ਤਿਨਾ ਕੋ ਮਿਲਿਆ। ਨਾਨਕ 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 ਤਿਨਾ ਕੋ ਮਿਲਿਆ, ਜਿਨ ਕੋ ਦੁਰਲਿਖ ਪਾਇਆ, ਜਿਨ ਕੋ ਦੁਰਲਿਖ ਪਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ, ਜਿਨ ਕੋ ਤੁਰ ਲਿਖ ਪਾਇਆ। ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ। ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ ਬਿਨ ਨਾਵੇ, ਜਗ ਕਮਲਾ ਫਿਰੇ, ਜਗ ਕਮਲਾ ਫਿਰੇ।
ਨਦਰੀ ਆਇਆ, ਗੁਰਮੁਖ ਨਦਰੀ ਆਇਆ, ਜਗ ਕਮਲਾ ਫਿਰੈ, ਬਿਨ ਨਾਵੇ ਜਗ ਕਮਲਾ ਫਿਰੈ, ਜਗ ਕਮਲਾ ਫਿਰੈ, ਬਿਨ ਨਾਵੇ ਜਗ ਕਮਲਾ ਫਿਰੈ, 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 ਜੀ ਗੁਰਮੁਖ ਨਦਰੀ ਆਇਆ, ਗੁਰਮੁਖ ਨਦਰੀ ਆਇਆ, ਜਗ ਕਮਲਾ ਫਿਰੈ, ਬਿਨ ਨਾਵੇ ਜਗ ਕਮਲਾ ਫਿਰੈ, ਕਮਲਾ ਫਿਰੈ, ਬਿਨ ਨਾਵੇ ਜਗ ਕਮਲਾ ਫਿਰੈ, 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 ਜਗ ਕਮਲਾ ਫਿਰੈ। ਵਾਹਿਗੁਰੂ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਨ ਪਾਈ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕਉ, ਸਾਸ ਸਾਸ ਪ੍ਰਤਪਾਲੇ।
ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਆਦਿ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ। ਰਹਾਉ ਮਨ ਬਿਲਾਸ ਭਏ ਸਾਹਿਬ ਕੇ। ਅਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ। ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਪਾਵਨ ਸਰੂਪ ਤਿਨਾਂ ਦੀ ਬਾਰਗਾਹ ਦੇ ਅੰਦਰ ਗੋਦ ਦੇ ਵਿੱਚ ਆਪ ਇਸ ਪਰਦੇਸ ਵਿੱਚ ਵਸਦੇ ਹੋਏ ਮਾਈ ਭਾਈ ਬਾਲਕ ਬਿਰਧ ਸਿੱਖ ਸੇਵਕ ਕੁਝ ਜੀਵ ਰੋਜ਼ਾਨਾ ਨਿਤਨੇਮ ਦੀ ਤਰ੍ਹਾਂ ਰੂਟੀਨ ਦੇ ਨਾਲ ਕੁਝ ਜੀਵ ਸੰਸਾਰ ਦੇ ਕਾਰੋਬਾਰੀ ਧੰਦਿਆਂ ਦੇ ਵਿੱਚੋਂ ਸਮਾਂ ਕੱਢ ਕੇ ਹਾਜ਼ਰੀ ਲਵਾਉਣ ਵਾਸਤੇ ਇਸ ਪਾਵਨ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਹੋ ਜਾਂ ਹੋਏ ਹੋ। ਆਪ ਸਭ ਇਹ ਮਨੁੱਖਾ ਜੀਵਨ ਦੇ ਭਲੇ ਵਾਸਤੇ, ਇਸ ਦੇ ਉਧਾਰ ਵਾਸਤੇ ਸਤਿਗੁਰਾਂ ਦੇ ਚਰਨ ਪਰਸਨਾ ਕਰਦੇ ਹੋ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਸ਼੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕੀਤਾ ਸੀ, ਉਸ ਪਾਵਨ ਸ਼ਬਦ ਨੂੰ ਆਪਾਂ ਨੇ ਅੱਜ ਦੇ ਸੰਧਿਆ ਦੇ ਦੀਵਾਨ ਦੇ ਵਿੱਚ ਜੋ ਵਿਚਾਰ ਹੈ ਉਸ ਨੂੰ ਆਧਾਰ ਬਣਾਇਆ ਹੈ। ਉਸ ਪਾਵਨ ਸ਼ਬਦ ਦੀ ਟੇਕ, ਉਸ ਦਾ ਆਸਰਾ ਲਿਆ ਹੈ। ਸਤਿਗੁਰਾਂ ਦੇ ਅੱਗੇ ਹਰ ਮਨੁੱਖ ਅਰਦਾਸ ਕਰਦਾ ਹੈ ਕਿ ਮੇਰੇ ਤੇ ਔਖਾ ਸਮਾਂ ਨਾ ਆਵੇ। ਅਮੀਰ ਤੋਂ ਅਮੀਰ ਆਦਮੀ ਵੀ ਆਪਣੇ ਧਰਮ ਮੁਤਾਬਕ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਵੇ, ਭਾਵੇਂ ਗਰੀਬ ਤੋਂ ਗਰੀਬ ਆਦਮੀ ਆਪਣੇ ਧਾਰਮਿਕ ਸਥਾਨ ਤੇ ਜਾਵੇ, ਸਾਡੀ ਸਾਰਿਆਂ ਦੀ ਅਰਦਾਸ ਇਹੋ ਹੀ ਹੈ ਕਿ ਸਾਡੇ ਤੇ ਔਖਾ ਸਮਾਂ, ਕੋਈ ਔਖੀ ਘੜੀ ਨਾ ਆਵੇ। ਭਾਵੇਂ ਉਹ ਸਰੀਰ ਦੀਆਂ ਬਿਮਾਰੀਆਂ ਕਰਕੇ ਹੋਵੇ, ਭਾਵੇਂ ਉਹ ਘਰ ਦੇ ਕਲੇਸ਼ ਕਰਕੇ ਹੋਵੇ,
ਭਾਵੇਂ ਉਹ ਥਾਣਿਆਂ, ਕੋਰਟਾਂ, ਕਚਹਿਰੀਆਂ ਦਾ ਮਸਲਾ ਹੋਵੇ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਸਾਡਾ ਮਸਲਿਆਤ ਹੋਵੇ, ਪਰ ਲੇਕਿਨ ਅਰਦਾਸ ਸਾਡੀ ਇਹ ਹੁੰਦੀ ਹੈ ਕਿ ਸਾਨੂੰ ਉਹਦੇ ਵਿੱਚ ਦੁੱਖ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਿ ਹੇ ਮਨੁੱਖ, ਜੇ ਤੂੰ ਹਰ ਜ਼ਿੰਦਗੀ ਦੇ ਸਵਾਸ ਵਿੱਚ ਤੂੰ ਸੁੱਖ ਨੂੰ ਲੋੜਦਾ ਹੈ, ਫਿਰ ਤੇਰਾ ਕੋਈ ਐਸਾ ਸਵਾਸ ਨਹੀਂ ਹੈ ਜਿਹੜਾ ਸੁੱਖ ਦੇ ਵਿੱਚ ਨਿਕਲ ਸਕੇ। ਪਰ ਮੰਗ ਤੇਰੀ ਇਹੋ ਹੀ ਹੈ ਕਿ ਮੈਨੂੰ ਕਦੇ ਕੋਈ ਦੁੱਖ ਨਾ ਆਵੇ। ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ, ਹੇ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਦੇ ਅੱਗੇ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਤੇ ਅਸੀਂ ਇਹ ਸ਼ਬਦ ਵਰਤਦੇ ਹਾਂ ਕਿ ਕਿਰਪਾ ਨਿਧਾਨ ਸਤਿਗੁਰੂ। ਦਇਆ ਦਾ ਸਮੁੰਦਰ ਸਤਿਗੁਰੂ। ਲੋਕ ਅਤੇ ਪਰਲੋਕ ਦੇ ਸਹਾਇਕ ਸਤਿਗੁਰੂ। ਦੀਨਾ ਬੰਧੂ ਸਤਿਗੁਰੂ। ਕਰਨ ਕਾਰਨ ਸਤਿਗੁਰੂ। ਐਸੇ ਬੇਅੰਤ ਸ਼ਬਦ ਅਸੀਂ ਆਪ ਜੀ ਦੇ ਅੱਗੇ ਪ੍ਰਾਰਥਨਾ ਕਰਨ ਵੇਲੇ, ਅਰਦਾਸ ਕਰਨ ਵੇਲੇ ਵਰਤਦੇ ਹਾਂ। ਤੁਸੀਂ ਕਹਿ ਰਹੇ ਜੇ ਕਿ ਤੇਰਾ ਇੱਕ ਸਵਾਸ ਵੀ ਸੁੱਖ ਦੇ ਨਾਲ ਨਹੀਂ ਨਿਕਲ ਸਕਦਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਸਵਾਸ ਨਹੀਂ, ਸਵਾਸ ਲੈਣ ਵਾਸਤੇ ਵੀ ਕੁਝ ਸਕਿੰਟਾਂ ਦੀ ਲੋੜ ਪੈਂਦੀ ਹੈ। ਇੱਕ ਸਵਾਸ ਕੁਝ ਸਕਿੰਟਾਂ ਦਾ ਹੈ। ਜੇ ਪੂਰੇ ਸਕਿੰਟ ਦਾ ਨਹੀਂ ਹੋਵੇਗਾ ਤੇ ਉਸ ਤੋਂ ਘੱਟ ਗਿਣਤੀ ਦੇ ਵਿੱਚ ਅੱਧਾ ਸਕਿੰਟ ਲਾ ਲਈਏ ਉਹਦਾ ਹੋਵੇਗਾ। ਗੁਰਦੇਵ ਕਹਿੰਦੇ ਜਿਹੜਾ ਥੋੜੇ ਤੋਂ ਥੋੜਾ ਸਮਾਂ ਵੀ ਤੂੰ ਜਿਹੜਾ ਨੋਟ ਕਰੇ, ਤੇਰਾ ਉਹ ਵੀ ਆਨੰਦ ਭਰ ਸਕਦਾ ਹੈ ਉਹਦੇ ਵਿੱਚ। ਤੂੰ ਸੁੱਖਾਂ ਦੀ ਗੱਲ ਕਰਦਾ ਹੈ। ਸੁੱਖ ਦੇ ਨਾਲ ਤੇ ਦੁੱਖ ਜੁੜਿਆ ਹੈ, ਉਹ ਹਰ ਇੱਕ ਤੇਰੇ ਛਿਨ ਛਿਨ ਦੇ ਵਿੱਚ ਆਨੰਦ ਭਰ ਸਕਦਾ ਹੈ, ਪਰ ਭਰੇਗਾ ਕਿਵੇਂ? ਇਹ ਗੱਲ ਪੱਕੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰਾ ਇੱਕ ਵੀ ਸਵਾਸ ਸੌਖਾ ਨਹੀਂ ਨਿਕਲ ਸਕਦਾ। ਪਰ ਇੱਕ ਪਾਸੇ ਗੁਰਦੇਵ ਦਾਅਵਾ ਕਰ ਰਹੇ ਨੇ ਵੀ ਤੇਰਾ ਹਰ ਇੱਕ ਛਿਨ ਛਿਨ ਜਿਹੜਾ ਉਹ ਆਨੰਦਿਤ ਹੋ ਸਕਦਾ ਹੈ। ਬਸੰਤ ਰੁੱਤ ਵਰਗਾ ਹੋ ਸਕਦਾ ਹੈ। ਜਿਵੇਂ ਪੱਤ ਝੜ ਤੋਂ ਬਾਅਦ ਪੁੰਗਾਰੇ ਦੀ ਬਹਾਰ ਆਉਂਦੀ ਹੈ ਤੇ ਉਹ ਬਹੁਤ ਸੋਹਣਾ ਸੁੰਦਰ ਲੱਗਦਾ ਹੈ, ਉਹ ਰੁੱਤ, ਉਹ ਸਮਾਂ ਇਦਾਂ ਦਾ ਹੋ ਸਕਦਾ ਹੈ। ਤੇ ਬੇਨਤੀ ਇਹ ਕਰੀਏ ਗੁਰਦੇਵ, ਤੁਸੀਂ ਕਹਿੰਦੇ ਜੇ ਇੱਕ ਸਵਾਸ ਸੁੱਖ ਦਾ ਨਹੀਂ ਨਿਕਲ ਸਕਦਾ, ਇੱਕ ਪਾਸੇ ਕਹਿੰਦੇ ਤੇਰਾ ਇੱਕ ਛਿਨ ਛਿਨ ਆਨੰਦਿਤ ਹੋ ਸਕਦਾ ਹੈ, ਪਰ ਉਹ ਆਨੰਦਿਤ ਹੋਏਗਾ ਕਿਵੇਂ? ਗੁਰਦੇਵ ਕਹਿੰਦੇ ਸਿਮਰ ਸਿਮਰ ਆਨੰਦ ਕਰ ਨਾਨਕ। ਵਾਹਿਗੁਰੂ ਦਾ ਨਾਮ ਸਿਮਰ ਸਿਮਰ ਕੇ ਜਦੋਂ ਤੂੰ ਹਰੀ ਦਾ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਜਦੋਂ ਤੂੰ ਹਰੀ ਦੇ ਨਾਮ ਨੂੰ ਸਿਮਰਦਾ ਰਹੇਗਾ, ਸਵਾਸ ਸਵਾਸ ਕਰਕੇ ਉਹਨੂੰ ਯਾਦ ਕਰਦਾ ਰਹੇਗਾ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਤੇਰਾ ਇੱਕ ਇੱਕ ਸਵਾਸ, ਇੱਕ ਇੱਕ ਘੜੀ, ਤੇਰਾ ਇੱਕ ਇੱਕ ਪਲ ਘੱਟ ਤੋਂ ਘੱਟ ਸਮੇਂ ਵਾਲਾ ਤੇ ਵੱਧ ਤੋਂ ਵੱਧ ਸਮੇਂ ਵਾਲਾ ਜਿਹੜਾ ਤੇਰੇ ਵਿੱਚ ਸਮਾਂ ਹੋਏਗਾ, ਉਹ ਤੇਰਾ ਆਨੰਦਮਈ ਹੋ ਸਕਦਾ ਹੈ।
ਪਰ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਮੁਰਦੇ ਖਾ ਕੇ ਨਹੀਂ ਹੋਣਾ। ਉਹ ਤਾਂ ਹੋਣਾ ਹੈ ਜਦੋਂ ਤੂੰ ਸੱਚ ਦੇ ਲੜ ਲੱਗ ਜਾਏਗਾ, ਹਰੀ ਪਰਮੇਸ਼ਰ ਵਾਹਿਗੁਰੂ ਰਾਮ ਭਗਵਾਨ ਦਾ ਪੱਲਾ ਪਕੜ ਲਵੇਂਗਾ। ਤੇ ਫਿਰ ਗੁਰਦੇਵ ਕਹਿੰਦੇ ਜਦੋਂ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਜਦੋਂ ਤੇਰੇ ਤੇ ਪਰਮੇਸ਼ਰ ਕਿਰਪਾ ਕਰ ਦਵੇਗਾ ਤੇ ਪ੍ਰਭ ਪੂਰਨ ਪੈਜ ਰਖਾਈ, ਉਹ ਪ੍ਰਭੂ ਪਰਮੇਸ਼ਰ ਤੇਰੀ ਪੈਜ ਰੱਖੇਗਾ, ਤੈਨੂੰ ਦੁੱਖ ਨਹੀਂ ਆਉਣ ਦੇਵੇਗਾ। ਇਹ ਸਮਾਂ ਨਹੀਂ ਤੇਰੇ ਤੇ ਬਣ ਦੇਵੇਗਾ, ਔਖੀ ਘੜੀ ਨਾ ਦੇਖਣ ਦੇ। ਭਾਵੇਂ ਗੁਰਮੁਖੋ ਮੈਂ ਆ ਤੇ ਭਾਵੇਂ ਆਪ ਜੀ ਜੇ, ਗੱਲੀ ਬਾਤੀ ਅਸੀਂ ਸਾਰੇ ਕਹਿੰਦੇ ਸਾਡੇ ਕੋਲੇ ਸੁੱਖ ਹੋਵੇ, ਪਰ ਜਿਸ ਚੀਜ਼ ਚੋਂ ਸੁੱਖ ਨਿਕਲਣਾ ਹੈ ਉਸ ਚੀਜ਼ ਦੇ ਤੇ ਅਸੀਂ ਕਦੇ ਲਾਗੇ ਵੀ ਨਹੀਂ ਗਏ। ਮਨ 'ਚ ਸਵਾਲ ਉੱਠਦਾ ਹੈ ਕਿ ਕਦੇ ਐਸਾ ਹੋਣ ਨਾਲ ਕਦੇ ਕਿਸੇ ਨੂੰ ਆਨੰਦ ਮਿਲਿਆ ਹੈ, ਕਦੇ ਸੁੱਖ ਪ੍ਰਾਪਤ ਹੋਇਆ ਹੈ, ਕਦੇ ਕਿਸੇ ਦਾ ਐਸਾ ਸਮਾਂ ਬਣਿਆ ਵੀ ਦੁੱਖ ਦੀ ਘੜੀ ਆ ਟੁੱਟੀ ਹੋਵੇ ਤੇ ਉਹਨੂੰ ਦੁੱਖ ਮਹਿਸੂਸ ਨਾ ਹੋਣ ਦੇਵੇ ਗੁਰੂ। ਵੈਸੇ ਸਾਡੇ ਕੋਲੇ ਬੇਅੰਤ ਉਦਾਹਰਨਾਂ ਨੇ, ਪਰ ਲੇਕਿਨ ਇੱਕ ਸਾਖੀ ਉਦਾਹਰਨ ਦੇ ਰੂਪ ਵਿੱਚ ਆਪ ਜੀ ਦੇ ਸਨਮੁਖ ਰੱਖਾਂ। ਗਜ਼ਨੀ ਦੇ ਇਲਾਕੇ ਦਾ ਰਹਿਣ ਵਾਲਾ ਭਾਈ ਤਲੋਕਾ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹੈ ਤੇ ਗਜ਼ਨੀ ਦੇ ਰਾਜੇ ਹੁਕਮਰਾਨ ਦੇ ਦਰਬਾਰ ਵਿੱਚ ਉਸ ਰਾਜੇ ਦਾ ਖਾਸ ਵਿਸ਼ੇਸ਼ ਰੂਪ ਦੇ ਵਿੱਚ ਸਿਪਾਹੀ ਹੈ, ਗਨਮੈਨ ਹੈ ਉਹਦਾ। ਭਾਈ ਤਲੋਕਾ ਰੋਜ਼ ਆਪਣੇ ਸ਼ਹਿਰ ਦੇਸ਼ ਦੇ ਰਾਜੇ ਦੇ ਨਾਲ ਰਹਿ ਕਰਕੇ ਤੇ ਉਹਦੀ ਹਰ ਕਿਰਿਆ ਦੇ ਵਿੱਚ ਸ਼ਾਮਲ ਹੁੰਦਾ ਹੈ। ਤੇ ਭਾਈ ਤਲੋਕਾ ਰਾਜੇ ਦੇ ਨਾਲ ਜਦੋਂ ਰਾਜਾ ਸ਼ਿਕਾਰ ਖੇਡਣ ਜਾਂਦਾ ਤੇ ਰੋਜ਼ਾਨਾ ਜਾਂਦਾ ਹੈ। ਇੱਕ ਦਿਨ ਰਾਜਾ ਘੋੜੇ ਤੇ ਸਵਾਰ ਹੋਇਆ, ਭਾਈ ਤਲੋਕਾ ਜੀ ਵੀ ਘੋੜੇ ਤੇ ਸਵਾਰ ਹੋਏ ਤੇ ਜੰਗਲ ਦੇ ਵਿੱਚ ਚਲੇ ਗਏ ਸ਼ਿਕਾਰ ਖੇਡਣ ਵਾਸਤੇ। ਕੱਲਾ ਰਾਜਾ ਤੇ ਕੱਲਾ ਨਾਲ ਸਿਪਾਹੀ ਭਾਈ ਤਲੋਕਾ। ਵੈਸੇ ਰਾਜੇ ਜਾਂ ਰਾਜਨੀਤਿਕ ਲੋਕ ਇਕੱਲੇ ਕਿਤੇ ਨਹੀਂ ਜਾਂਦੇ, ਪਰ ਕੁਝ ਬੰਦਿਆਂ ਤੇ ਉਹਨਾਂ ਨੂੰ ਇਹੋ ਜਿਹਾ ਇਤਬਾਰ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਦੇ ਨਾਲੋਂ ਇਕੱਲੇ ਜਾਣਾ ਵੀ ਮੁਨਾਸਬ ਸਮਝਦੇ ਨੇ। ਪਰ ਕਈ ਨਾ ਬਹੁਤੇ ਲੋਕ ਹੋਣ ਤੇ ਉਹਨਾਂ ਤੇ ਵੀ ਰਾਜਨੀਤਿਕ ਬੰਦਾ ਵਿਸ਼ਵਾਸ ਨਹੀਂ ਕਰਦਾ, ਕਿਉਂ? ਉਹਨੂੰ ਪਤਾ ਰਾਜਨੀਤੀ 'ਚ ਕੋਈ ਕਿਸੇ ਦਾ ਸਕਾ ਨਹੀਂ। ਰਾਜਾ ਗਿਆ ਤੇ ਭਾਈ ਤਲੋਕਾ ਵੀ ਨਾਲ ਘੋੜੇ ਤੇ ਸਵਾਰ ਹੋ ਕੇ ਗਿਆ। ਜਿਸ ਵੇਲੇ ਸ਼ਿਕਾਰ ਕਰ ਰਹੇ ਨੇ, ਇੱਕਦਮ ਹਰਨੀ ਭਾਈ ਤਲੋਕੇ ਦੇ ਅਤੇ ਰਾਜੇ ਦੇ ਘੋੜੇ ਦੇ ਸਾਹਮਣੇ ਉਹਦੀ ਗੁਜ਼ਰੀ ਬਹੁਤ ਤੇਜ਼ੀ 'ਚ। ਤੇ ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਆਪਣੇ ਜਿਹਦੇ ਕੋਲੇ ਮੈਂ ਕੰਮ ਕਰਦਾ ਵਾਂ ਉਹਦੀ ਸ਼ਾਬਾਸ਼ ਲੈਣ ਵਾਸਤੇ, ਜਾਂ ਉਹ ਮੈਨੂੰ ਚੰਗਾ ਕਵੇ, ਤਾਂ ਉਹ ਹਰ ਯਤਨ ਕਰਦਾ ਹੈ ਕਿ ਜੋ ਕੁਝ ਵੀ ਇਹਦੇ ਲਈ ਚੰਗਾ ਕੀਤਾ ਜਾਵੇ ਮੈਂ ਉਹ ਕਰਾਂ। ਭਾਈ ਤਲੋਕੇ ਨੇ ਬਹੁਤ ਤੇਜ਼ੀ ਦੇ ਨਾਲ ਘੋੜਾ ਭਜਾਇਆ ਤੇ ਜਦੋਂ ਹਰਨੀ ਦੇ ਕੋਲ ਪਹੁੰਚਾ, ਇੰਨੀ ਤੇਜ਼ ਤੇ ਇੰਨੀ ਫੁਰਤੀ ਦੇ ਨਾਲ ਭਾਈ ਤਲੋਕੇ ਨੇ ਆਪਣੀ ਤਲਵਾਰ ਨਾਲ ਵਾਰ ਕੀਤਾ ਕਿ ਹਰਨੀ ਦਾ ਢਿੱਡ ਜਿਹੜਾ ਸੀ, ਉਹ ਢਿੱਡ ਤੋਂ ਲੈ ਕਰਕੇ ਉਹਨੇ ਹਰਨੀ ਦੋ ਹਿੱਸਿਆਂ 'ਚ ਵੰਡ ਦਿੱਤੀ। ਤੇ ਉਸ ਹਰਨੀ ਦੇ ਢਿੱਡ ਵਿੱਚੋਂ ਦੋ ਬੱਚੇ ਧਰਤੀ ਤੇ ਡਿੱਗੇ। ਜਿਸ ਵੇਲੇ ਇਹ ਵਾਕਿਆ ਭਾਈ ਤਲੋਕੇ ਨੇ ਆਪਣੇ ਮਨ ਵਿੱਚ ਵਿਚਾਰਿਆ ਨਾ ਵੀ ਮਣਾ, ਕਦੇ ਤੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਗਿਆ ਸੀ,
ਤੇ ਤੇਰੇ ਤੇ ਗੁਰੂ ਨੇ ਤੈਨੂੰ ਕਿਹਾ ਸੀ ਤੂੰ ਜੀਵ ਹੱਤਿਆ ਨਹੀਂ ਕਰਨੀ। ਤੇਰੇ ਤੇ ਗੁਰੂ ਨੇ ਤੈਨੂੰ ਕਿਹਾ ਸੀ ਕਦੇ ਝੂਠ ਨਹੀਂ ਬੋਲਣਾ। ਤੇਰੇ ਤੇ ਗੁਰੂ ਨੇ ਕਿਹਾ ਸੀ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ। ਤੇ ਭਲਿਆ ਆਪਣੇ ਗੁਰੂ ਦੇ ਉਪਦੇਸ਼ਾਂ ਨੂੰ ਭੁੱਲ ਕਰਕੇ, ਗੁਰੂ ਨਾਨਕ ਦੇ ਘਰ ਦੀ ਸਿੱਖਿਆ ਨੂੰ ਭੁੱਲ ਕਰਕੇ ਰਾਜੇ ਨੂੰ ਖੁਸ਼ ਕਰਨ ਵਾਸਤੇ ਹਰਨੀ ਤੇ ਮਾਰੀ ਮਾਰੀ ਨਾਲ ਦੋ ਜਿਨ੍ਹਾਂ ਨੇ ਅਜੇ ਜਨਮ ਲੈਣਾ ਅਣਜੰਮੇ ਬੱਚੇ, ਉਹ ਭਲਿਆ ਜਿਨ੍ਹਾਂ ਨੇ ਅਜੇ ਸੰਸਾਰ ਵੇਖਣਾ ਸੀ, ਤੂੰ ਉਹ ਹਰਨੀ ਦੇ ਬੱਚੇ ਜਿਹੜੇ ਨੇ ਆਪਣੀ ਤਲਵਾਰ ਨਾਲ ਹਰਨੀ ਮਾਰ ਕੇ ਤੇ ਬੱਚੇ ਮਾਰ ਦਿੱਤੇ ਨੇ, ਹਰਨੀ ਮਾਰ ਦਿੱਤੀ ਹੈ। ਭਾਈ ਤਲੋਕੇ ਦਾ ਮਨ ਅਪਰਾਮ ਹੋਇਆ, ਉਦਾਸੀ ਆਈ ਕਿ ਮੈਨੂੰ ਤੇ ਗੁਰੂ ਅਰਜਨ ਸਾਹਿਬ ਨੇ ਇਹ ਗੱਲ ਕਹਿ ਕੇ ਭੇਜਿਆ ਸੀ ਕਿ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ, ਜੀਵ ਹੱਤਿਆ ਨਹੀਂ ਕਰਨੀ, ਝੂਠ ਬੋਲਣਾ ਨਹੀਂ। ਤੇ ਇਹ ਤੇ ਤੂੰ ਬਹੁਤ ਵੱਡਾ ਗੁਨਾਹ ਕੀਤਾ, ਪਾਪ ਕੀਤਾ, ਪਰ ਰਾਜੇ ਦਾ ਸਿਪਾਹੀ ਆ। ਤੇ ਜਦੋਂ ਵੀ ਮੈਂ ਇਹਦੇ ਨਾਲ ਕਿਤੇ ਬਾਹਰ ਨਿਕਲਾਂਗਾ, ਜਦੋਂ ਵੀ ਕਿਤੇ ਜੰਗਲ ਬੇਲੇ ਜਾਵਾਂਗਾ, ਤੇ ਹੋ ਹੀ ਨਹੀਂ ਸਕਦਾ ਵੀ ਮੇਰੇ ਗਾਤਰੇ ਤਲਵਾਰ ਹੋਵੇ ਫੁਲਾਦੀ ਤੇ ਮੇਰੇ ਕੋਲ ਗੁਨਾਹ ਨਾ ਹੋਵੇ ਕੋਈ। ਭਾਈ ਤਲੋਕੇ ਨੇ ਵਾਪਸ ਮਹਿਲਾਂ ਵਿੱਚ ਆਣ ਕੇ ਮਨ ਬਣਾਇਆ ਕਿ ਅੱਜ ਤੋਂ ਬਾਅਦ ਲੱਕੜ ਦੀ ਤਲਵਾਰ ਰੱਖਣੀ ਹੈ। ਫੁਲਾਦੀ ਤਲਵਾਰ ਤਿਆਗ ਦਿੱਤੀ। ਲੱਕੜ ਦੀ ਮਿਆਨ, ਲੱਕੜ ਦੀ ਵਿੱਚ ਤਲਵਾਰ, ਲੱਕੜ ਦਾ ਮੁੱਠਾ। ਹੁਣ ਜਦੋਂ ਕਿਤੇ ਬੰਦਾ ਚੰਗਾ ਕੰਮ ਕਰ ਰਿਹਾ ਹੋਵੇ, ਉਹਦੀ ਚੰਗੀ ਸੁਣਵਾਈ ਹੋਵੇ, ਉਹਦਾ ਚੰਗਾ ਬੋਲ ਬਾਲਾ ਹੋਵੇ, ਤੇ ਦੁਸ਼ਮਣ ਲਾਜ਼ਮੀ ਪੈਦਾ ਹੋ ਜਾਂਦੇ ਨੇ। ਕੋਈ ਬੰਦਾ ਕਿਤੇ ਵੀ, ਭਾਵੇਂ ਉਹ ਰਾਜਨੀਤਿਕ ਅਖਾੜੇ ਵਿੱਚ ਹੋਵੇ, ਭਾਵੇਂ ਉਹ ਭਲਵਾਨੀ ਦੇ ਅਖਾੜੇ ਵਿੱਚ ਹੋਵੇ, ਭਾਵੇਂ ਉਹ ਪਿੰਡ ਦੇ ਵਿੱਚ ਕਿਤੇ ਚੌਧਰੀ ਜਾਂ ਸਰਪੰਚ ਜਾਂ ਚੰਗਾ ਬਿਜ਼ਨਸ ਹੀ ਕਿਸੇ ਦਾ ਚੱਲ ਪਵੇ, ਤੇ ਉਹਦੇ ਦੁਸ਼ਮਣ ਨੂੰ ਬਣਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਜੰਮ ਪੈਂਦੇ ਨੇ। ਤਮਾਮ ਗੁਰੂ ਘਰਾਂ 'ਚ ਵੀ ਆਪਾਂ ਵੇਖਦੇ ਹਾਂ, ਜਿਹੜੇ ਸਿੱਖ ਕੋਈ ਚੰਗੀ ਸੇਵਾ ਕਰਦੇ ਨੇ, ਵਫਾਦਾਰੀ ਨਾਲ ਕਰਦੇ ਨੇ, ਇਮਾਨਦਾਰੀ ਨਾਲ ਕਰਦੇ ਨੇ, ਔਰ ਆਪਾਂ ਸਮਰਪਿਤ ਕਰਕੇ ਕਰਦੇ ਨੇ, ਉਹਨਾਂ ਦੇ ਵੀ ਦੁਸ਼ਮਣ ਪੈਦਾ ਹੋ ਜਾਂਦੇ ਨੇ, ਹਾਲਾਂਕਿ ਉਹ ਕਰਮ ਧਾਰਮਿਕ ਕਰਦੇ ਨੇ। ਦੁਸ਼ਮਣ ਬਣਾਉਣ ਦੀ ਲੋੜ ਨਹੀਂ, ਤੁਸੀਂ ਕੰਮ ਚੰਗਾ ਕਰੋ, ਦੁਸ਼ਮਣ ਆਪੇ ਪੈਦਾ ਹੋ ਜਾਂਦਾ। ਇਸੇ ਤਰ੍ਹਾਂ ਭਾਈ ਤਲੋਕੇ ਦੀ ਚੰਗੀ ਚੌਧਰ ਵੇਖ ਕੇ ਰਾਜੇ ਦੇ ਦਰਬਾਰ ਵਿੱਚ ਉੱਚ ਪੱਧਰ ਦਾ ਉਹਨੂੰ ਰਾਜੇ ਦਾ ਸਿਪਾਹੀ ਵੇਖ ਕੇ ਬਹੁਤ ਸਾਰੇ ਐਸੇ ਦੁਸ਼ਮਣ ਪੈਦਾ ਹੋਏ ਸਨ, ਜਿਨ੍ਹਾਂ ਨੇ ਗਜ਼ਨੀ ਦੇ ਰਾਜੇ ਕੋਲੇ ਆ ਕੇ ਸ਼ਿਕਾਇਤ ਕੀਤੀ, ਰਾਜਨ, ਜਿਸ ਸਿਪਾਹੀ ਦੇ ਬਲਬੂਥੇ ਤੇ ਤੂੰ ਬਾਹਰ ਨਿਕਲ ਤੁਰਦਾ ਹੈ ਨਾ, ਇਹਦੇ ਕਦੇ ਚੈੱਕ ਕੀਤੀ ਵੀ ਗਾਤਰੇ ਲੱਕੜ ਦੀ ਕਿਰਪਾਨ ਪਾਈ ਫਿਰਦਾ ਹੈ। ਪਹਿਲਾਂ ਰਾਜੇ ਦੇ ਮਨ ਵਿੱਚ ਵਿਸ਼ਵਾਸ ਇਹ ਨਹੀਂ ਸੀ, ਪਰ ਸਾਡੇ ਵਿਦਿਆ ਗੁਰੂ ਇੱਕ ਖਾਣ ਪੜ੍ਹਦੇ ਹੁੰਦੇ ਸਨ, ਕਹਿੰਦੇ ਹਨ ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਤੇ ਗੱਲ ਕਹਿੰਦਿਆਂ ਕਹਿ ਜਾਂਦੇ। ਜਿਹੜੇ ਚੁਗਲਖੋਰ ਹੁੰਦੇ ਨੇ, ਉਹਨਾਂ ਨੂੰ ਕੋਈ ਸਿੱਧਾ ਕਿਸੇ ਨੂੰ ਬਿਠਾ ਕੇ ਕੋਈ ਟੇਬਲ ਟਾਕ ਕਰਕੇ ਕਿਸੇ ਦੀ ਗੱਲ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਇਸ਼ਾਰਿਆਂ 'ਚ ਫਿਰ ਗੱਲਾਂ ਕਰਦੇ ਨੇ ਵੀ ਫਲਾਨਾ ਇਦਾਂ ਦਾ ਹੈ, ਟਮਕਾਣਾ ਉੱਦਾਂ ਦਾ ਹੈ, ਉਹ ਫਲਾਨਾ ਇਉਂ ਹੈ ਜਿਉਂ ਹੈ। ਇੱਦਾਂ ਹੀ ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿ ਜਾਂਦੇ। ਇੱਦਾਂ ਹੀ ਗਜਨੀ ਦੇ ਰਾਜੇ ਦੇ ਮਹਿਲਾਂ ਵਿੱਚ, ਦਰਬਾਰ ਵਿੱਚ ਇਹੋ ਜਿਹੇ ਚੁਗਲਖੋਰ ਸਨ, ਜਿਨ੍ਹਾਂ ਨੇ ਭਾਈ ਤਲੋਕੇ ਦੀ ਫੇਰ ਦੁਬਾਰਾ ਜਾ ਕੇ ਰਾਜੇ ਕੋਲੇ ਚੁਗਲੀ ਕੀਤੀ ਕਿ ਰਾਜਨ, ਤੂੰ ਮਰੇਗਾ ਕਿਸੇ ਦਿਨ, ਤੂੰ ਜਾ, ਜੇ ਸਾਡੇ ਤੇ ਨਹੀਂ ਯਕੀਨ ਤੇ ਭਾਈ ਤਲੋਕੇ ਦੀ ਤਲਵਾਰ ਕਢਾ ਕੇ ਵੇਖ ਲੈ, ਜੇ ਆਪੇ ਤੈਨੂੰ ਯਕੀਨ ਹੋ ਜਾਊਗਾ। ਰਾਜੇ ਦੇ ਮਨ ਵਿੱਚ ਧਰਵਾਸ ਤਾਂ ਨਾ ਆਵੇ ਉਹਨਾਂ ਦੀ ਗੱਲ ਸੁਣ ਕੇ ਵੀ ਇਹ ਗੱਲ ਸੱਚ ਹੋਵੇਗੀ, ਪਰ ਲੇਕਿਨ ਫਿਰ ਵੀ ਜਦੋਂ ਕਿਸੇ ਦੇ ਉੱਤੇ ਪ੍ਰੈਸ਼ਰ ਪਾਈ ਜਾਈਏ ਤੇ ਬੰਦੇ ਨੂੰ ਇੱਕ ਦਿਨ ਉਹ ਪ੍ਰੈਸ਼ਰ ਜਿਹੜਾ ਹੈ ਉਹ ਸਵੀਕਾਰ ਕਰਨਾ ਪੈਂਦਾ ਹੈ ਵੀ ਇਹਦਾ ਮੈਂ ਰਿਜ਼ਲਟ ਕੱਢ ਹੀ ਲਵਾਂ।
ਜਿਸ ਵੇਲੇ ਗਜ਼ਨੀ ਦੇ ਰਾਜੇ ਨੂੰ, ਉਸ ਬਾਦਸ਼ਾਹ ਨੂੰ ਬਹੁਤ ਸਾਰੇ ਚੁਗਲਖੋਰਾਂ ਨੇ ਭਾਈ ਤਲੋਕੇ ਦੇ ਖਿਲਾਫ ਚੁਗਲੀਆਂ ਲਾਈਆਂ, ਤੇ ਰਾਜੇ ਨੇ ਇੱਕ ਦਿਨ ਐਲਾਨ ਕੀਤਾ ਵੀ ਮੈਂ ਆਪਣੀ ਸਾਰੀ ਫੌਜ ਦੇ ਸ਼ਸਤਰ ਵੇਖਣੇ ਨੇ ਤੇ ਸਾਰੇ ਜਾਣੇ ਮੇਰੇ ਦਰਬਾਰ 'ਚ ਇਕੱਠੇ ਹੋਵੋ। ਹੁਣ ਚੁਗਲਖੋਰ ਕਿਹੜੇ ਘੱਟ ਸੀ, ਉਹਨਾਂ ਨੇ ਕਿਹਾ ਕੱਲ ਤੇ ਨਹੀਂ ਗੱਲ ਸੁੱਟਣੀ, ਜੇ ਤੂੰ ਰਾਜਨ ਕੱਲ ਤੇ ਗੱਲ ਸੁੱਟੀ, ਹੋ ਸਕਦਾ ਬੰਦਾ ਸੁਚੇਤ ਹੋ ਜੇ, ਬਦਲ ਕੇ ਆ ਜੇ, ਹੁਣੇ ਹੀ ਇਸੇ ਵਕਤ ਹੀ ਤੂੰ ਆਪਣੀ ਫੌਜ ਨੂੰ, ਆਪਣੇ ਸਿਪਾਹੀਆਂ, ਦਰਬਾਨਾਂ, ਪਹਿਰੇਦਾਰਾਂ ਨੂੰ, ਵਜ਼ੀਰਾਂ, ਅਹਿਲਕਾਰਾਂ ਨੂੰ, ਸਭ ਨੂੰ ਸਾਦਾ ਆਪਣੀ ਦਰਬਾਰ ਸਭਾ ਵਿੱਚ, ਕੰਨੋਂ ਕੰਨ, ਕਿਸੇ ਨੂੰ ਖਬਰ ਨਹੀਂ ਹੋਣੀ ਚਾਹੀਦੀ, ਤੇ ਸਾਰਿਆਂ ਦੇ ਜਿਹੜੇ ਸ਼ਾਸਤਰ ਨੇ, ਤਲਵਾਰਾਂ ਨੇ, ਉਹਨਾਂ ਨੂੰ ਚੈੱਕ ਕਰ। ਸਾਰਿਆਂ ਨੂੰ ਇਕੱਠੇ ਕਰ ਲਿਆ ਗਿਆ। ਭਾਈ ਤਲੋਕਾ ਵੀ ਉਸ ਸਭਾ ਦੇ ਵਿੱਚ ਆ ਗਿਆ। ਹੁਣ ਖਬਰ ਨਹੀਂ ਸੀ ਕਿਸੇ ਨੂੰ ਵੀ ਇਹ ਕਿਸ ਵਾਸਤੇ ਇਕੱਤਰਤਾ ਹੋਈ ਹੈ। ਅੰਦਰਲਿਆਂ ਨੂੰ ਪਤਾ ਸੀ ਚੁਗਲਖੋਰਾਂ ਨੂੰ, ਬਾਹਰਲਿਆਂ ਨੂੰ ਨਹੀਂ ਸੀ ਪਤਾ ਕਿਸੇ ਨੂੰ। ਰਾਜੇ ਨੇ ਆਪਣੇ ਸਿੰਘਾਸਣ ਤੋਂ ਉੱਠ ਕੇ ਖਲੋ ਕੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਪਾ ਕੇ ਜਦੋਂ ਤਲਵਾਰ ਕੱਢੀ, ਲਹਿਰਾਈ, ਤੇ ਨਾਲ ਹੀ ਉੱਚੀ ਗਰਜਵੀਂ ਆਵਾਜ਼ ਵਿੱਚ ਰਾਜੇ ਨੇ ਐਲਾਨ ਕੀਤਾ ਕਿ ਸਾਰੀ ਮੇਰੀ ਫੌਜ ਜਿੰਨੀ ਵੀ ਹੈ ਉਹ ਆਪੋ ਆਪਣੇ ਮੈਨੂੰ ਸ਼ਾਸਤਰ ਦਿਖਾਓ, ਕਿਹਦੇ ਕੋਲੋਂ ਕਿੰਨੀ ਕਿੰਨੀ ਕੀਮਤੀ ਸ਼ਾਸਤਰ ਤਲਵਾਰ ਹੈ। ਭਾਵੇਂ ਗੁਰਮੁਖੋ ਅਸੀਂ ਧਾਰਮਿਕ ਤੌਰ ਤੇ ਕਿੰਨੇ ਵੀ ਉੱਚੇ ਲੈਵਲ ਤੇ ਉੱਠੇ ਹੋਈਏ, ਪਰ ਜਦੋਂ ਅਣਖ ਇੱਜ਼ਤ ਦਾ ਮਸਲਾ ਆ ਜਾਵੇ ਨਾ, ਉਦੋਂ ਬੰਦੇ ਦੇ ਮਨ ਵਿੱਚ ਇਹ ਆਉਂਦਾ ਹੀ ਹੈ ਕਿ ਪਤਾ ਨਹੀਂ ਹੁਣ ਇੱਥੇ ਮੈਂ ਕਾਮਯਾਬ ਹੋਵਾਂਗਾ ਜਾਂ ਨਹੀਂ ਹੋਵਾਂਗਾ। ਫਿਰ ਆਪਾਂ ਉਹਦੇ ਵਾਸਤੇ ਕੀ ਕਰਦੇ? ਅਰਦਾਸ ਕਰਦੇ ਹਾਂ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਫਿਰ ਪੂਰੇ ਗੁਰੂ ਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ। ਘਰ ਹੀ ਰੰਭ ਲਈਏ ਆਪਾਂ ਤੇ ਅਰਦਾਸ ਕਰਾਉਂਦੇ ਹਾਂ, ਵਿਆਹ ਰੰਭ ਲਈਏ ਅਰਦਾਸ ਕਰਾਉਂਦੇ ਹਾਂ। ਪੈਸੇ ਬੜੇ ਹੁੰਦੇ ਨੇ ਆਪਣੇ ਕੋਲੇ, ਬੈਂਕ ਬੈਲੈਂਸ ਜ਼ਰੂਰ ਹੁੰਦਾ ਹੈ, ਪਤਾ ਵੀ ਹੁੰਦਾ ਵੀ ਇਹ ਸਾਰੇ ਕੰਮ, ਖਾਣਾ ਪੀਣਾ, ਟੈਂਟ ਸ਼ੈਂਟ, ਆਉਣਾ ਜਾਣਾ, ਸਭ ਪੈਸੇ ਨਾਲ ਹੀ ਚੱਲਣਾ ਹੈ। ਪਰ ਇੱਕ ਮਨ ਵਿੱਚ ਆਸਾਵਾਦੀ ਮਨੁੱਖ ਦੀ ਹੁੰਦੀ ਹੈ ਕਿ ਨਹੀਂ, ਭਾਵੇਂ ਪੈਸੇ ਨਾਲ ਚੱਲਣਾ, ਪਰ ਗੁਰੂ ਦੀ ਸਹਾਇਤਾ ਬਗੈਰ ਪੈਸਾ ਵੀ ਨਹੀਂ ਵਰਤਿਆ ਜਾਂਦਾ, ਗੁਰੂ ਦੀ ਕਿਰਪਾ ਬਗੈਰ ਪੈਸਾ ਵੀ ਨਹੀਂ ਵਰਤਿਆ ਜਾਂਦਾ। ਇਸ ਕਰਕੇ ਅਸੀਂ ਪੂਰੇ ਗੁਰੂ ਦਾ ਸਹਾਰਾ ਲੈਣ ਵਾਸਤੇ ਕਿ ਉਹ ਸਾਡੇ ਕਾਰਜ ਵਿੱਚ ਸਫਲਤਾ ਬਖਸ਼ਿਸ਼ ਕਰੇ, ਉਹ ਸਾਡੇ ਕਾਰਜ ਵਿੱਚ ਸਾਨੂੰ ਕਾਮਯਾਬੀ ਬਖਸ਼ਿਸ਼ ਕਰੇ, ਇਸ ਕਰਕੇ ਅਸੀਂ ਕੀ ਕਰਦੇ? ਅਰਦਾਸ ਕਰਦੇ ਹਾਂ। ਹੁਣ ਜਿਹੜੇ ਚੁਗਲਖੋਰ ਸਨ, ਚੁਗਲਖੋਰਾਂ ਨੇ ਸਾਰਿਆਂ ਨੇ ਤਲਵਾਰਾਂ ਕੱਢੀਆਂ, ਲਹਿਰਾ ਦਿੱਤੀਆਂ ਤਾਂ ਨੂੰ। ਸਾਰਿਆਂ ਦੀਆਂ ਤਲਵਾਰਾਂ ਵੱਖ-ਵੱਖ ਸਨ, ਕਿਸੇ ਦੀ ਬਹੁਤ ਹੀ ਕੀਮਤੀ, ਕਿਸੇ ਦੀ ਬੇਹੱਦ ਕੀਮਤੀ, ਕਿਸੇ ਦੀ ਬੇਅੰਤ ਕੀਮਤੀ। ਹੁਣ ਭਾਈ ਤਲੋਕੇ ਨੂੰ ਪਤਾ ਸੀ ਕਿ ਮੇਰੀ ਤੇ ਜਿਹੜੀ ਮਿਆਨ ਵਿੱਚ ਤਲਵਾਰ ਹੈ ਉਹ ਲੱਕੜ ਦੀ ਤਲਵਾਰ ਹੈ, ਪਰ ਭਾਈ ਤਰਲੋਕੇ ਨੇ ਉਸ ਵੇਲੇ ਫਿਰ ਪਰਖ ਦੀ ਘੜੀ ਦੇ ਵਿੱਚ ਅਰਦਾਸ ਪ੍ਰਾਰੰਭ ਕੀਤੀ। ਅਰਦਾਸਾਂ ਗੁਰਮੁਖੋ ਹੁਣ ਵੀ ਅਸੀਂ ਕਰਾਉਂਦੇ ਹਾਂ। ਦਾਦੇ ਦਾ ਨਾਂ, ਦਾਦੀ ਦਾ ਨਾਂ, ਨਾਨੇ ਦਾ ਨਾਂ, ਨਾਨੀ ਦਾ ਨਾਂ, ਮਾਂ ਦਾ ਨਾਂ, ਪਿਓ ਦਾ ਨਾਂ, ਧੀਆਂ ਦੇ ਨਾਂ, ਪੁੱਤਰਾਂ ਦੇ ਨਾਂ। ਹੋਰ ਵੀ ਕੋਈ ਸੱਜਣ ਮਿੱਤਰ ਆਇਆ ਬਹੁਤ ਖਾਸ ਹੋਵੇ, ਉਹ ਕਹਿ ਦੇ ਨਾ ਮੇਰਾ ਵੀ ਨਾਂ ਲਿਖਾ ਦਿਓ ਬਾਬੇ ਨੂੰ। ਤੁਹਾਡਾ ਕੀ ਜਾਂਦਾ, ਪਿੰਨ ਹੀ ਹਿਲਾਉਣਾ ਬਾਬੇ ਨੇ, ਅਸੀਂ ਲਿਖਾ ਦਿੰਦੇ ਹਾਂ, ਲਿਖ ਦੋ ਮਾਮੇ ਦਾ ਨਾਂ, ਮਾਸੜ ਦਾ ਨਾਂ, ਬੜੀ ਲੰਬੀ ਚੌੜੀ ਅਸੀਂ ਅਰਦਾਸ ਨਾਵਾਂ 'ਚ ਕਰ ਦਿੰਦੇ ਹਾਂ। ਕਹਿਣ ਦਾ ਭਾਵ ਇਹ ਹੈ ਕਿ ਅਰਦਾਸ ਵਿੱਚ ਜਿਹੜੀ ਬਖਸ਼ੀਸ਼ ਹੈ, ਜਿਹੜੀ ਤਾਕਤ ਹੈ, ਉਹ ਕਾਹਦੇ ਥੱਲੇ ਦੱਬੀ ਜਾਂਦੀ ਹੈ? ਕੇਵਲ ਸਾਡੇ ਹੰਕਾਰ ਥੱਲੇ। ਉੱਪਰ ਸਾਡਾ ਹੰਕਾਰ ਤਰਦਾ ਰਹਿੰਦਾ ਹੈ, ਉੱਪਰ ਸਾਡੀ ਹਉਮੈ ਤਰਦੀ ਰਹਿੰਦੀ ਹੈ ਵੀ ਅਸੀਂ ਫਲਾਣੇ ਹਾਂ, ਗਿੱਲ ਹਾਂ, ਸੰਧੂ ਹਾਂ, ਧਾਰੀਵਾਲ ਹਾਂ, ਹਰੰਦਾਵੇ ਹਾਂ, ਫਲਾਣੇ ਹਾਂ, ਟਮਕਾਣੇ ਹਾਂ। ਪਰ ਲੇਕਿਨ ਅਸੀਂ
ਆਪਣੇ ਹੰਕਾਰ ਦੇ ਵਿੱਚ, ਆਪਣੀ ਮਾਣ ਵਡਿਆਈ ਦੇ ਵਿੱਚ ਉਸ ਅਰਦਾਸ ਨੂੰ ਅਰਦਾਸ ਨਹੀਂ ਰਹਿਣ ਦਿੰਦੇ ਜਿਹੜੀ ਭਾਈ ਤਰਲੋਕੇ ਨੇ ਕੀਤੀ। ਭਾਈ ਤਰਲੋਕੇ ਨੇ ਅਰਦਾਸ ਕੀਤੀ, ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ, ਹੇ ਗਰੀਬਾਂ ਦੀ ਲੱਜਿਆ ਰੱਖਣ ਵਾਲੇ, ਚਾਰ ਜੁਗਾਂ ਦੇ ਰਖਵਾਲੇ ਗੁਰਦੇਵ ਪਰਮੇਸ਼ਰ ਗੁਰੂ ਅੰਗਦ ਦੇਵ ਸਾਹਿਬ ਜੀਓ, ਹੇ ਪਤਤ ਪਾਵਨ ਕਰਨ ਕਾਰਨ ਕਿਰਪਾ ਨਿਧਾਨ ਭਗਤ ਵਸ਼ਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਓ, ਹੇ ਗਰੀਬਾਂ ਨਿਮਾਣਿਆਂ ਨਤਾਣਿਆਂ ਨੂੰ ਮਾਣ ਬਖਸ਼ਣ ਵਾਲੇ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀਓ, ਗੁਰਤਾ ਗੱਦੀ ਤੇ ਸਬਾਏ ਮਾਨ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਜੀਓ, ਮਹਾਰਾਜ ਮੇਰੇ ਤੇ ਪਰਖ ਦੀ ਘੜੀ ਆ ਪਈ ਹੈ। ਮੈਂ ਚਾਹੁੰਦਾ ਨਹੀਂ ਸੀ ਇਹ ਹੋਵੇ, ਪਰ ਲੇਕਿਨ ਜਦੋਂ ਤੁਹਾਡੇ ਕੋਲੋਂ ਸਿੱਖੀ ਧਾਰਨ ਕੀਤੀ ਸੀ, ਜਦੋਂ ਤੁਹਾਡੇ ਕੋਲੇ ਗੁਰਸਿੱਖੀ ਪ੍ਰਾਪਤ ਕੀਤੀ ਸੀ ਮੈਂ, ਉਸ ਵੇਲੇ ਤੁਹਾਡੇ ਬਚਨ ਸਨ, ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ, ਜੀਵ ਹੱਤਿਆ ਨਹੀਂ ਕਰਨੀ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਮਹਾਰਾਜ ਮੈਂ ਤੁਹਾਡਾ ਹੁਕਮ ਪਾਲਦਿਆਂ ਹੋਇਆ ਹੀ ਮੇਰੇ ਕੋ ਗੁਨਾਹ ਹੋਇਆ, ਸਿੱਖੀ ਤੁਹਾਡੀ ਧਾਰਨ ਕਰਨ ਤੋਂ ਬਾਅਦ ਵੀ ਮੇਰੇ ਕੋਲੋਂ ਗੁਨਾਹ ਹੋਇਆ, ਤੇ ਮਹਾਰਾਜ ਮੈਂ ਉਸ ਗੁਨਾਹ ਦਾ ਪਛਤਾਤਾਪ ਕਰਨ ਵਾਸਤੇ ਮੈਂ ਇਹ ਅਵਗਿਆ ਕੀਤੀ, ਮੈਂ ਇਹ ਕਾਰਨ ਬਣਾਇਆ ਆਪਣੇ ਜੀਵਨ ਵਿੱਚ ਕਿ ਲੱਕੜ ਦੀ ਤਲਵਾਰ ਰੱਖੋ, ਜੀਵ ਹੱਤਿਆ ਹੋਏਗੀ ਨਹੀਂ। ਮਹਾਰਾਜ ਪਰ ਚੁਗਲਖੋਰਾਂ ਨੇ ਚੁਗਲੀ ਕਰ ਦਿੱਤੀ ਹੈ, ਮੇਰਾ ਕੀ ਕਸੂਰ ਹੈ? ਭੁੱਲਣ ਅੰਦਰ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ। ਅਸੀਂ ਤੇ ਜੀਵ ਭੁੱਲਣ ਆ ਰਹੇ ਹਾਂ, ਗੁਰੂ ਅਰਜਨ ਸਾਹਿਬ ਤੂੰ ਥੋੜੀ ਭੁੱਲਣ ਆ ਰਿਹਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਮਹਾਰਾਜ ਤੂੰ ਥੋੜੀ ਭੁੱਲਣ ਹਾਰ ਹੈ, ਅਸੀਂ ਜੀਵ ਭੁੱਲਣ ਹਾਰ ਹਾਂ, ਗੁਨਾਹ ਗਲਤੀਆਂ ਕਰਦੇ ਹਾਂ, ਪਰ ਲੇਕਿਨ ਅੱਜ ਮੇਰੀ ਪਰਖ ਦੀ ਘੜੀ ਹੈ ਤੇ ਸਾਰੀ ਗਜਨੀ ਦੇ ਵਿੱਚ ਮੈਨੂੰ ਤੇਰਾ ਸਿੱਖ ਕਰਕੇ ਜਾਣਦੇ ਨੇ ਲੋਕ ਕਿ ਭਾਈ ਤਲੋਕਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ, ਭਾਈ ਤਲੋਕਾ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਹੈ। ਤੇਰੀ ਬਖਸ਼ਿਸ਼ ਕੀਤੀ ਹੋਈ ਬਾਣੀ, ਤੇਰਾ ਬਖਸ਼ਿਸ਼ ਕੀਤਾ ਹੋਇਆ ਮੈਨੂੰ ਇਹ ਅੰਮ੍ਰਿਤ ਦਾ ਸੋਮਾ ਜਦੋਂ ਮੈਂ ਸੁਣਦਾ, ਪੜ੍ਹਦਾ, ਵਿਚਾਰਦਾ ਤੇ ਇਹ ਮੇਰੇ ਕੋਲ ਸੁਣਦੇ, ਮੈਂ ਤੇਰੀਆਂ ਉਸਤਤਾਂ ਕਰਦਾ, ਮੈਂ ਤੇਰੀਆਂ ਵਡਿਆਈਆਂ ਕਰਦਾ ਹਾਂ। ਪਰ ਜੇ ਅੱਜ ਭਰੀ ਸਭਾ ਦੇ ਵਿੱਚ ਤੇਰੇ ਸਿੱਖ ਦੇ ਮਿਆਨ ਵਿੱਚੋਂ ਲੱਕੜ ਦੀ ਤਲਵਾਰ ਨਿਕਲੇਗੀ, ਮੇਰੇ ਪੱਲੇ ਕੁਛ ਨਹੀਂ ਰਹੇਗਾ। ਲੋਕ ਕਹਿਣਗੇ ਗੁਰੂ ਅਰਜਨ ਸਾਹਿਬ ਦਾ ਸਿੱਖ ਏਡਾ ਕਪਟੀ ਹੈ ਕਿ ਇੱਕ ਰਾਜੇ ਦਾ ਸਿਪਾਹੀ ਹੋ ਕੇ ਲੱਕੜ ਦੀ ਤਲਵਾਰ ਪਾਈ ਫਿਰਦਾ ਹੈ ਮਿਆਨ ਵਿੱਚ। ਇਹ ਪਰਜਾ ਕਿੱਥੋਂ ਬਚਾਏਗਾ? ਇਹ ਦੇਸ਼ ਕਿਵੇਂ ਬਚਾਏਗਾ? ਇਹ ਰਾਜੇ ਦੀ ਰੱਖਿਆ ਕਿਵੇਂ ਕਰੇਗਾ? ਮਹਾਰਾਜ ਬਹੁਤ ਤਾਨੇ ਮਿਹਣੇ ਵੱਜਣਗੇ, ਮੈਨੂੰ ਘੱਟ ਵੱਜਣਗੇ, ਤੁਹਾਡੇ ਨਾਮ ਨੂੰ ਜ਼ਿਆਦੇ ਵੱਜਣਗੇ। ਇਹ ਗੱਲ ਗੁਰਮੁਖੋ ਸੱਚ ਹੈ। ਦੇਖੋ ਆਪਾਂ ਸਾਰੇ ਬੱਚੇ ਆ, ਸਾਡੀ ਕਿਸੇ ਦੀ ਮਾਂ ਪਿਓ, ਸਾਰੇ ਆਪਾਂ ਮਾਂ ਪਿਓ ਦੀ ਸੰਤਾਨ ਆ। ਪਰ ਜੇ ਅਸੀਂ ਗਲਤੀਆਂ ਕਰਾਂਗੇ ਨਾ, ਗੁਨਾਹ ਕਰਾਂਗੇ ਕੋਈ, ਤੇ ਸਾਡਾ ਕਿਸੇ ਨੇ ਘੱਟ ਜ਼ਿਕਰ ਕਰਨਾ ਹੈ ਕਿ ਗਿਆਨੀ ਵੀਰ ਸੋ ਨੇ ਗਲਤੀ ਕੀਤੀ ਜਾਂ ਫਲਾਣੇ ਭਾਈ ਨੇ ਗਲਤੀ ਕੀਤੀ, ਜਾਂ ਸਭ ਤੋਂ ਪਹਿਲਾਂ ਲੋਕੀ ਕਹਿਣਗੇ ਵੱਡਾ ਸਿੱਖ ਬਣਿਆ ਫਿਰਦਾ ਸੀ ਗੁਰੂ ਦਾ। ਤੇ ਗੁਨਾਹ ਇਹਦੇ ਉਹ ਨੇ ਜਿਹੜੇ ਪਾਪੀ ਲੋਕ ਵੀ ਨਹੀਂ ਕਰਦੇ। ਅਲਾਮਾ ਕਿਹਨੂੰ ਗਿਆ? ਗੁਰੂ ਨੂੰ। ਜੇ ਧਾਰਮਿਕ ਨਹੀਂ ਹੋਵਾਂਗੇ ਤੇ ਸੰਸਾਰੀ ਲੋਕ ਹੋਵਾਂਗੇ ਤੇ ਫਿਰ ਲੋਕ ਕਹਿਣਗੇ ਫਲਾਣੇ ਦਾ ਪੋਤਰਾ, ਫਲਾਣੇ ਦਾ ਦੋਤਰਾ, ਫਲਾਣੇ ਦਾ ਪੁੱਤਰ, ਫਲਾਣੇ ਦੀ ਧੀ। ਫਿਰ ਸਾਡੇ ਵਡੇਰੇ ਮਾਂ ਪਿਓ ਦਾਦਿਆਂ ਪੜਦਾਦਿਆਂ ਨੂੰ ਲੋਕੀ ਨੌਲ ਕਰਕੇ ਸਾਡੀ ਨਿੰਦਿਆ ਕਰਨਗੇ। ਅਲਾਮਾ ਕਿਹਨੂੰ ਗਿਆ? ਸਾਡੇ ਵੱਡ ਵਡੇਰਿਆਂ ਨੂੰ। ਭਾਈ ਤਲੋਕੇ ਨੇ ਵੀ ਬੇਨਤੀ ਕੀਤੀ, ਮਹਾਰਾਜ ਇਹ ਗੱਲ ਪੱਕੀ ਹੈ, ਮੈਂ ਉਸ ਗੁਨਾਹ ਤੋਂ ਬਚਣ ਵਾਸਤੇ ਕਿ ਮੇਰੇ ਕੋਲੋਂ ਕੋਈ ਜੀਵ ਹੱਤਿਆ ਨਾ ਹੋਵੇ, ਮੈਂ ਲੱਕੜ ਦੀ ਕਿਰਪਾਨ ਧਾਰਨ ਕੀਤੀ ਹੈ। ਪਰ ਮਹਾਰਾਜ ਮੇਰਾ ਇਹਦੇ ਵਿੱਚ ਕਸੂਰ ਸਿਰਫ ਇੰਨਾ ਹੈ ਵੀ ਮੇਰੇ ਕੋਲ ਗੁਨਾਹ ਨਾ ਹੋਵੇ, ਪਰ ਹੁਣ ਜਿਹੜੀ ਸਭਾ ਦੇ ਵਿੱਚ ਗੱਲ ਹੋਣੀ ਹੈ ਇਹਦੇ ਵਿੱਚ ਮਹਾਰਾਜ ਇਹਨਾਂ ਨੇ ਮੈਨੂੰ ਘੱਟ
ਤੇ ਆਪ ਜੀ ਦਾ ਜ਼ਿਕਰ ਵੱਧ ਕਰਕੇ ਕਹਿਣਾ ਹੈ। ਇਹ ਤੇ ਬੜੀਆਂ ਆਪਣੇ ਗੁਰੂ ਦੀਆਂ ਤਾਕਤਾਂ ਸ਼ਕਤੀਆਂ ਦੱਸਦਾ ਸੀ। ਇਹ ਤੇ ਆਪ ਲੱਕੜ ਦੀ ਤਲਵਾਰ ਪਾ ਕੇ ਕਪਟਕ ਮਾਰਿਆ ਦੇਸ਼ ਨਾਲ, ਰਾਜੇ ਨਾਲ। ਭਾਈ ਤਲੋਕੇ ਨੇ ਆਪਣੀ ਤਲਵਾਰ ਨਾ ਕੱਢੀ, ਸਾਰੀ ਫੌਜ ਨੇ ਆਪਣੀਆਂ ਆਪਣੀਆਂ ਤਲਵਾਰਾਂ ਵਿਖਾ ਲਈਆਂ। ਰਾਜੇ ਨੇ ਉਸ ਵੇਲੇ ਅਚੰਭੇ ਵਿੱਚ ਆ ਕਰਕੇ, ਹੈਰਾਨ ਹੋ ਕਰਕੇ ਕਿ ਸਾਰੀ ਫੌਜ ਨੇ ਤਲਵਾਰਾਂ ਕੱਢ ਦਿੱਤੀਆਂ ਨੇ, ਪਰ ਲੇਕਿਨ ਭਾਈ ਤਲੋਕੇ ਨੇ ਤਲਵਾਰ ਕਿਉਂ ਨਹੀਂ ਦਿਖਾ ਲਈ। ਪਹਿਲਾਂ ਤੇ ਉਹਦਾ ਸ਼ੱਕ ਸੀ ਵੀ ਇਹ ਝੂਠ ਮਾਰਦੇ ਨੇ, ਇਹ ਚੁਗਲੀਆਂ ਲਾਉਂਦੇ ਨੇ, ਉਹ ਮੇਰੇ ਨਾਲ ਰਹਿੰਦਾ ਹੈ ਤਾਂ ਕਰਕੇ। ਪਰ ਲੇਕਿਨ ਹੁਣ ਉਹਦਾ ਸ਼ੱਕ ਜਿਹੜਾ ਸੀ ਉਹ ਯਕੀਨ 'ਚ ਬਦਲਣਾ ਸ਼ੁਰੂ ਹੋ ਗਿਆ ਕਿ ਲੱਗਦਾ ਗੱਲ ਸੱਚੀ ਹੈ। ਜਿਹੜਾ ਭਾਈ ਤਲੋਕੇ ਨੇ ਤਲਵਾਰ ਨਹੀਂ ਕੱਢੀ ਸਭਾ ਦੇ ਵਿੱਚ। ਰਾਜੇ ਨੇ ਸਿੰਘਾਸਨ ਤੇ ਖਲੋਤੇ ਹੋਏ ਨੇ ਉੱਚੀ ਸਾਰੀ ਆਵਾਜ਼ ਦੇ ਕੇ ਕਿਹਾ, ਭਾਈ ਤਲੋਕੇ ਤੂੰ ਵੀ ਆਪਣਾ ਸ਼ਾਸਤਰ ਕੱਢ, ਮੈਨੂੰ ਕੱਢ ਕੇ ਦਿਖਾ, ਕਿੰਨੀ ਕੁ ਕੀਮਤੀ ਸ਼ਾਸਤਰ ਤਲਵਾਰ ਤੂੰ ਲੈ ਕੇ ਮੇਰੇ ਨਾਲ ਜੰਗਲਾਂ 'ਚ ਜਾਂਦਾ ਹੈ, ਸ਼ਿਕਾਰ ਖੇਡਣ ਜਾਂਦਾ ਹੈ। ਕੱਲ ਨੂੰ ਦੇਸ਼ ਤੇ ਭੀੜ ਬਣੇ, ਮੈਂ ਦੇਖਣਾ ਚਾਹੁੰਦਾ ਤੇਰੀ ਤਲਵਾਰ ਕਿਵੇਂ ਦੀ ਹੈ ਜਿਹੜੀ ਦੁਸ਼ਮਣ ਦਾ ਮੁਕਾਬਲਾ ਕਰ ਸਕਦੀ ਹੋਵੇ। ਭਾਈ ਤਲੋਕੇ ਨੇ ਅੱਖਾਂ ਬੰਦ ਕੀਤੀਆਂ, ਅਰਦਾਸ ਵਿੱਚ ਜੁੜਿਆ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਆਸਰਾ ਧਾਰਨ ਕੀਤਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਭਵਰਾ ਬਣ ਕੇ ਬਹਿ ਗਿਆ, ਸਮਾਧੀ ਲਾ ਕੇ। ਭਾਈ ਤਲੋਕੇ ਨੇ ਹੌਲੀ ਹੌਲੀ ਆਪਣਾ ਹੱਥ ਜਿਹੜਾ ਸੀ ਉਹ ਤਲਵਾਰ ਦੇ ਮੁੱਠੇ ਤੇ ਲਿਆਂਦਾ। ਜਿਸ ਵੇਲੇ ਰਾਜੇ ਦੀ ਸਭਾ ਦੇ ਵਿੱਚ ਭਾਈ ਤਲੋਕੇ ਨੇ ਤਲਵਾਰ ਕੱਢੀ ਤਾਂ ਕਵੀ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਭਾਈ ਤਲੋਕੇ ਦੀ ਤਲਵਾਰ ਦੀ ਸੋਭਾ ਲਿਖਦੇ ਨੇ ਤੇ ਕਹਿੰਦੇ, ਜਿਸ ਵੇਲੇ ਭਾਈ ਤਲੋਕੇ ਨੇ ਤਲਵਾਰ ਕੱਢੀ, ਰਾਜੇ ਦੀ ਸਭਾ ਵਿੱਚ ਜਿੰਨਾ ਕਿ ਚਾਨਣ ਪਹਿਲਾਂ ਸੀ, ਜੇ ਉਸ ਚਾਨਣ ਨੂੰ ਹਜ਼ਾਰਾਂ ਵਾਰ ਬਣਾ ਕੇ ਇਕੱਤਰ ਕਰ ਲਈਏ, ਜਿਹਦੀ ਬਹੁਤ ਵੱਡੀ ਚਮਕ ਹੋ ਜਾਵੇ, ਜਿਹੜੀ ਅੱਖਾਂ ਕੋਲੋਂ ਵੀ ਨਾ ਸਹਾਰੀ ਜਾਵੇ। ਜਦੋਂ ਭਾਈ ਤਲੋਕੇ ਨੇ ਆਪਣੀ ਤਲਵਾਰ ਕੱਢ ਕੇ ਲਹਿਰਾਈ ਤੇ ਰਾਜੇ ਦੀ ਸਭਾ ਦੇ ਵਿੱਚ ਐਸਾ ਚਮਕਾਰਾ ਵੱਜਾ, ਜਿਹਦੇ ਨਾਲ ਰਾਜੇ ਦੀਆਂ ਤੇ ਸਾਰੀ ਫੌਜ ਦੀਆਂ ਅੱਖਾਂ ਬੰਦ ਹੋ ਗਈਆਂ ਕਿ ਇੰਨੀ ਚਮਕੀਲੀ ਤੇ ਇੰਨੀ ਪਾਵਰ ਵਾਲੀ ਤਲਵਾਰ ਭਾਈ ਤਲੋਕੇ ਦੇ ਮਿਆਨ 'ਚ। ਜਿਸ ਵੇਲੇ ਰਾਜੇ ਦੀ ਸਭਾ ਦੇ ਵਿੱਚ ਇਦਾਂ ਹੋਇਆ, ਜਿਸ ਵੇਲੇ ਰਾਜੇ ਦੀ ਸਭਾ ਦੇ ਵਿੱਚ ਉਸ ਤਲਵਾਰ ਦੀ ਮਿਆਨ 'ਚੋਂ ਨਿਕਲਣ ਦੀ ਆਵਾਜ਼ ਇਦਾਂ ਦੀ ਸੀ ਜਿਵੇਂ ਬੱਦਲ ਤਿੜਕ ਰਹੇ ਹੋਣ, ਤਾਂ ਜਦੋਂ ਭਾਈ ਤਲੋਕੇ ਨੇ ਆਪਣੀਆਂ ਅੱਖਾਂ ਤਲਵਾਰ ਲਹਿਰਾ ਕੇ ਖੋਲੀਆਂ ਤੇ ਸਾਰੀ ਸਭਾ ਭਾਈ ਤਲੋਕੇ ਵੱਲ ਨੀਵੀਂ ਪਾ ਕੇ ਖਲੋਤੀ ਹੋਈ ਸੀ ਤੇ ਰਾਜਾ ਭਾਈ ਤਲੋਕੇ ਵੱਲ ਵੇਖ ਕਰਕੇ ਹੈਰਾਨ ਹੋ ਰਿਹਾ ਸੀ ਕਿ ਇੰਨੀ ਬੇਸ਼ਕੀਮਤੀ ਤਲਵਾਰ ਭਾਈ ਤਲੋਕਾ ਲੈ ਕੇ ਮੇਰੇ ਨਾਲ ਜੰਗਲ ਆਦਿ ਨੂੰ ਜਾਂਦਾ ਹੈ, ਸ਼ਿਕਾਰ ਖੇਡਣ ਆਦਿ ਜਾਂਦਾ ਹੈ। ਕੱਲ ਨੂੰ ਮੇਰੇ ਦੇਸ਼ ਤੇ ਭੀੜ ਬਣੇ, ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੱਲਾ ਭਾਈ ਤਲੋਕਾ ਉਸ ਜੰਗ ਵੱਲ ਤੁਰ ਪਵੇ ਤੇ ਹਜ਼ਾਰਾਂ ਲੱਖਾਂ ਦੁਸ਼ਮਣਾਂ ਨੂੰ ਕੱਲਾ ਹੀ ਮੌਤ ਦੇ ਘਾਟ ਉਤਾਰ ਸਕਦਾ ਹੈ। ਇਹ ਕਿਰਪਾ ਕਿਹਦੀ ਸੀ? ਇਹ ਬਖਸ਼ਿਸ਼ ਕਿਹਦੀ ਸੀ? ਘੜੀ ਤੇ ਔਖੀ ਆ ਪਈ ਸੀ। ਇਹ ਬਖਸ਼ਿਸ਼ ਸੀ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਸਮਾਂ ਬਣ ਆਇਆ ਸੀ ਭਾਈ ਤਲੋਕੇ ਦੇ ਉੱਤੇ ਇੱਜ਼ਤ ਦਾ, ਪੈਜ ਦਾ, ਮਾਣ ਵਡਿਆਈ, ਸੋਭਾ ਜਸ ਦਾ, ਪਰ ਲੇਕਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪਣੇ ਸਿੱਖ ਨੂੰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਬਿਰਦ ਰੱਖਿਆ, ਆਪਣਾ ਧਰਮ, ਆਪਣਾ ਸੁਭਾਅ ਪਾਲਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਔਖਾ ਸਮਾਂ ਨਹੀਂ ਵੇਖਣ ਦਿੱਤਾ। ਤੇ ਜੇ ਭਲਾ ਲੱਕੜ ਦੀ ਨਿਕਲ ਆਉਂਦੀ ਤੇ ਰਾਜੇ ਨੇ ਕਿਤੇ ਭਲੀ ਗੁਜ਼ਾਰਨੀ ਸੀ, ਕੈਦ ਵਿੱਚ ਸੁੱਟ ਦੇਣਾ ਸੀ, ਹੌਲੀ ਹੌਲੀ ਉਹਨੂੰ ਮਾਰ ਦੇਣਾ ਸੀ। ਇਸੇ ਹੀ ਰੋਹ ਵਿੱਚ ਆਣ ਕੇ ਮਾਰ ਦੇਣਾ ਸੀ ਕਿ ਤੂੰ ਮੇਰੇ ਨਾਲ ਬਾਹਰ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦਾ ਹੈ, ਕੱਲ ਨੂੰ ਮੈਨੂੰ ਕੋਈ ਸ਼ੇਰ, ਬਘਿਆੜ ਜਾਂ ਦੁਸ਼ਮਣ ਪੈ ਜਾਵੇ, ਕੌਣ ਹੈ ਜਿਹੜਾ ਮੈਨੂੰ ਉਹਦੇ ਕੋਲੋਂ ਬਚਾ ਸਕੇ? ਤੇਰੀ ਤੇ ਤਲਵਾਰ ਲੱਕੜ ਦੀ ਆ। ਪਰ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ,
ਪੂਰੇ ਗੁਰੂ ਦੇ ਅੱਗੇ ਕੀਤੀ ਹੋਈ ਸਿੱਖ ਦੀ ਅਰਦਾਸ ਬਿਰਥੀ ਨਹੀਂ ਜਾਂਦੀ। ਭਾਵੇਂ ਮਿਆਨ ਵਿੱਚ ਹੈ ਤਲਵਾਰ ਲੱਕੜ ਦੀ ਸੀ, ਪਰ ਲੇਕਿਨ ਜਦੋਂ ਸਭਾ ਵਿੱਚ ਪਰਖਲੀ ਕੱਢੀ ਗਈ, ਐਸੀ ਤਲਵਾਰ ਭਾਈ ਤਲੋਕੇ ਦੀ ਮਿਆਨ ਚੋਂ ਨਿਕਲੀ ਜਿਹੜੀ ਪੂਰੀ ਗਜ਼ਨੀ ਦੇ ਇਲਾਕੇ ਦੇ ਵਿੱਚ ਕਿਸੇ ਕੋਲੇ ਤਲਵਾਰ ਨਹੀਂ ਸੀ। ਗੁਰਦੇਵ ਪਾਤਸ਼ਾਹ ਕਹਿੰਦੇ, ਗੁਰੂ ਕਿਆ ਸਿੱਖਾ, ਜੇ ਤੇਰੇ ਤੇ ਔਖੀ ਘੜੀ ਆ ਜਾਵੇ, ਕਿਤੇ ਔਖੀ ਘੜੀ ਬਣ ਆਵੇ, ਤੇ ਘੜੀ ਨੂੰ ਟਾਲਣ ਵਾਸਤੇ ਅਰਦਾਸ ਕਰੀ, ਗੁਰੂ ਤੇਰੇ ਅੰਗ ਸੰਗ ਸਹਾਈ ਹੋ ਜਾਏਗਾ। ਗੁਰਦੇਵ ਪਾਤਸ਼ਾਹ ਕਹਿੰਦੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਇੱਕ ਨੂੰ ਥੋੜੀ, ਸਾਰਿਆਂ ਨੂੰ ਹੀ, ਸਾਨੂੰ ਚਾਹੇ ਕੋਈ ਪੰਜਾਬੀ ਹੈ, ਚਾਹੇ ਕੋਈ ਹਿੰਦੀ ਹੈ, ਚਾਹੇ ਕੋਈ ਗੋਰਾ ਹੈ, ਚਾਹੇ ਕੋਈ ਕਾਲਾ ਹੈ, ਚਾਹੇ ਕੋਈ ਚੀਨਾ ਹੈ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਹੈ, ਕਿਸੇ ਵੀ ਧਰਮ ਨਾਲ, ਕਿਸੇ ਵੀ ਦੇਸ਼ ਨਾਲ, ਕਿਤੇ ਵੀ ਕੋਈ ਜੀਵ ਬੈਠਾ ਹੈ, ਉਹ ਗੁਰਦੇਵ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਨਿਰੰਕਾਰ ਹਰ ਜੀਵ ਨੂੰ ਪਾਲ ਰਿਹਾ ਹੈ। ਕਿ ਗੋਰੇ ਸਾਹ ਕੋਈ ਆਕਸੀਜਨ ਆਪਣੇ ਕੋਲੋਂ ਬਣਾ ਕੇ ਲੈ ਰਹੇ ਨੇ, ਜਾਂ ਜਿਹੜੇ ਕਾਲੇ ਨੇ ਇਹਨਾਂ ਨੇ ਕੋਈ ਜਿਹੜੀ ਆਤਮਾ ਅੰਦਰ ਤੁਰੀ ਫਿਰਨ ਦੀ ਹੈ ਕੋਈ ਆਪ ਬਣਾ ਕੇ ਪਾਈ ਹੋਈ ਹੈ? ਨਹੀਂ। ਸਿਰਫ ਜੇ ਸੰਸਾਰ ਦੇ ਵਿੱਚ ਸਰਬ ਸਾਂਝੀ ਵਾਲਤਾ ਦੀ ਗੱਲ ਤੇ ਅਕਾਲ ਪੁਰਖ ਦੀ ਤਾਕਤ ਦੀ ਗੱਲ ਦੱਸਣ ਵਾਲੀ ਸਾਡੇ ਕੋਲੇ ਕੋਈ ਸ਼ਕਤੀ ਹੈ ਤੇ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸਭ ਨੇ ਹੋਰ ਥੋੜਾ ਥੋੜਾ ਪਰਦਾ ਹੀ ਰੱਖਿਆ ਹੈ। ਬਾਕੀ ਸਾਰਿਆਂ ਨੇ ਥੋੜਾ ਥੋੜਾ ਪਰਦਾ ਰੱਖਿਆ ਵੀ ਸਾਡਾ ਕਿਤੇ ਸਾਡੀ ਮਾਣ ਵਡਿਆਈ ਨਾ ਘਟ ਜੇ। ਇੱਕ ਗੁਰੂ ਗ੍ਰੰਥ ਸਾਹਿਬ ਹੀ ਵਾਦ ਹਸਤੀ ਸੰਸਾਰ ਤੇ ਹੈ, ਜਿਹਨੂੰ ਗੋਰਿਆਂ ਨੇ ਵੀ ਪੜ ਪੜ ਕੇ ਉਹਦੇ ਟੀਕੇ ਕੀਤੇ ਨੇ, ਔਰ ਉਹਦੇ ਵਿੱਚ ਉਹਨਾਂ ਨੇ ਆਪਣੀ ਮਤ ਆਪਣੇ ਗਿਆਨ ਨਾਲ ਇੰਨਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਲਿਖਿਆ ਹੈ ਕਿ ਸੰਸਾਰ ਦੇ ਵਿੱਚ ਜੇ ਕੁਝ ਸੱਚ ਦੱਸਣ ਵਾਲਾ ਹੈ ਤੇ ਉਹ ਕੇਵਲ ਤੇ ਕੇਵਲ ਇੱਕ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ। ਨਹੀਂ ਤੇ ਸਾਰਿਆਂ ਨੇ ਥੋੜਾ ਥੋੜਾ ਪਰਦਾ ਰੱਖ ਕੇ ਗੱਲ ਕੀਤੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਜਿਹੜਾ ਸਵਾਸ ਸਵਾਸ ਕਰਕੇ ਪਾਲਦਾ ਹੈ, ਜਿਹੜਾ ਔਖੀ ਘੜੀ ਆ ਗਈ ਤੇ ਉਹਨੂੰ ਫਿਰ ਵੇਖਣ ਨਹੀਂ ਦਿੰਦਾ ਸਿੱਖ ਨੂੰ, ਫਿਰ ਗੁਰਦੇਵ ਪਾਤਸ਼ਾਹ ਕਹਿੰਦੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਐਸੇ ਪ੍ਰਭੂ ਦੇ ਨਾਲ, ਐਸੇ ਨਿਰੰਕਾਰ ਪਰਮੇਸ਼ਰ ਦੇ ਨਾਲ, ਐਸੇ ਅੰਗ ਸੰਗ ਲੋਕ ਤੇ ਪਰਲੋਕ ਦੇ ਵਿੱਚ ਸਹਾਇਕ ਪ੍ਰਭੂ ਦੇ ਨਾਲ ਆਪਣਾ ਚਿੱਤ ਲਾ ਕੇ ਰੱਖ। ਗੁਰਦੇਵ ਪਾਤਸ਼ਾਹ ਕਹਿੰਦੇ, ਸਾਡਾ ਲੱਗਾ ਹੋਇਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਜਿੰਨੀ ਵੀ ਬਾਣੀ ਹੈ ਨਾ, ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਭੱਟਾਂ ਦੀ ਜਾਂ ਸਿੱਖਾਂ ਦੀ, ਉਹਨਾਂ ਨੇ ਤਾਂ ਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ, ਜਿਨਨੇ ਜਿਨਨੇ ਪਹਿਲਾਂ ਆਪਣੇ ਜੀਵਨ 'ਚ ਇਹ ਕੁਝ ਹੰਢਾਇਆ ਸੀ। ਇਹ ਨਹੀਂ ਵੀ ਆਪਣੇ ਜੀਵਨ 'ਚ ਕੁਝ ਹੰਢਾਇਆ ਨਹੀਂ ਤੇ ਮੇਰੀ ਤਰ੍ਹਾਂ ਛਾਲ ਮਾਰ ਕੇ ਸਟੇਜ ਤੇ ਬਹਿ ਕੇ ਕਥਾ ਕਰਦੇ ਹਾਂ ਜੀ ਆਪਾਂ, ਨਹੀਂ। ਪਹਿਲਾਂ ਭਗਤਾਂ, ਭੱਟਾਂ, ਸਿੱਖਾਂ ਤੇ ਗੁਰੂ ਸਾਹਿਬਾਨਾਂ ਨੇ ਜੀਵਨ 'ਚ ਹੰਢਾਇਆ, ਤੇ ਹੰਢਾਈ ਹੋਈ ਗੱਲ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਪ੍ਰਭ ਸਿਉ ਲਾਗ ਰਹਿਓ। ਗੁਰੂ ਅਰਜਨ ਸਾਹਿਬ ਇਹ ਨਹੀਂ ਕਹਿ ਰਹੇ ਵੀ ਤੂੰ ਲਾ, ਗੁਰਦੇਵ ਪਾਤਸ਼ਾਹ ਕਹਿੰਦੇ ਲਾਗ ਰਹਿਓ, ਸਾਡਾ ਲੱਗਾ ਹੈ। ਤੈਨੂੰ ਅਸੀਂ ਲਾਉਣ ਲਈ ਪ੍ਰੇਰਦੇ ਹਾਂ ਕਿ ਜੇ ਲਾ ਲੇਗਾ ਫਿਰ ਔਖੀ ਘੜੀ ਨਾ ਦੇਖਣ ਦੇ। ਤੈਨੂੰ ਔਖੀ ਘੜੀ ਨਹੀਂ ਦੇਖਣ ਦਊਗਾ ਗੁਰੂ ਨਾਨਕ। ਤੈਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੈਨੂੰ ਔਖੀ ਘੜੀ ਨਹੀਂ ਦੇਖਣ ਦੇਣਗੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮਿੱਤਰ ਤੇ ਬੜੇ ਅਸੀਂ ਬਣਾਉਂਦੇ ਆ, ਪਰ ਮਿੱਤਰ ਭਾਵੇਂ 50 ਬਣਾਈਏ ਸਾਰੇ ਦੁੱਖਦਾਈ ਹੁੰਦੇ ਨੇ। ਜੇ ਕਿਸੇ ਨੂੰ ਮਿੱਤਰ ਬਣਾਵਾਂਗੇ, ਜਾਂ ਉਹ ਕੋਈ ਨਾ ਕੋਈ ਚੀਜ਼ ਮੰਗੇਗਾ, ਜਾਂ ਉਹ ਕਦੇ ਨਾ ਕਦੇ ਕਿਸੇ ਗੱਲ ਤੋਂ ਨਾਰਾਜ਼ ਹੋ ਜਾਏਗਾ, ਜਾਂ ਕੋਈ ਨਾ ਕੋਈ ਉਹਦੇ ਜੀਵਨ ਦੀ ਗੱਲ ਹੀ ਸਾਨੂੰ ਚੰਗੀ ਨਹੀਂ ਲੱਗੂਗੀ, ਮਨ ਸਾਡਾ ਸਾਰੇ ਪਾਸਿਆਂ ਤੋਂ ਦੁਖੀ ਹੋਊਗਾ ਮਿੱਤਰ ਨਾਲ। ਜਿੰਨਾ ਚਿਰ ਤੋਂ ਜੀ ਹਜ਼ੂਰੀ ਕਰਕੇ ਚੱਲਦਾ ਰਹੇਗਾ, ਨੀਵਾਂ ਜਿਹਾ ਹੋ ਕੇ, ਉਹਨਾਂ ਚਿਰ ਚੰਗਾ ਲੱਗਣਾ। ਜਿੱਦਣ ਉਹਨੇ ਚੁੱਕ ਕੇ ਕਿਹਾ ਨਾ ਵੀ ਆਹ ਗੱਲ ਨਹੀਂ ਮੈਂ ਤੇਰੀ ਮੰਨਦਾ,
ਆਪਾਂ ਕਹਿਣਾ ਇਹ ਮਿੱਤਰ ਕਾਹਦਾ, ਇਹ ਤਾਂ ਬੜਾ ਦੁੱਖ ਦਿੰਦਾ। ਮਿੱਤਰ ਦੀ ਗੱਲ ਛੱਡੋ, ਸਕੇ ਧੀਆਂ ਪੁੱਤਰਾਂ ਤੋਂ ਅਸੀਂ ਦੁਖੀ ਹੋ ਜਾਂਦੇ ਹਾਂ। ਜਿਸ ਪਤਨੀ ਨੂੰ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ 4 ਲਾਵਾਂ ਪੜ੍ਹ ਕੇ ਲਿਆਂਦਾ ਹੁੰਦਾ ਹੈ, ਅਸੀਂ ਉਹਦੇ ਤੋਂ ਕਈ ਵਾਰ ਆਕੀ ਹੋ ਜਾਂਦੇ, ਦੁਖੀ ਹੋ ਜਾਂਦੇ ਹਾਂ। ਜਿਹੜੇ ਧੀਆਂ ਪੁੱਤਰ ਅਰਦਾਸਾਂ ਕਰ ਕਰਕੇ ਖੂਹੀ ਜਾਲ ਪਾ ਪਾ ਕੇ ਆਪਾਂ ਲਏ ਹੁੰਦੇ ਨੇ, ਕਈ ਵਾਰ ਉਹਨਾਂ ਤੋਂ ਅਸੀਂ ਬੜੇ ਦੁਖੀ ਹੁੰਦੇ ਹਾਂ, ਕਿਉਂਕਿ ਉਹ ਸੁੱਖ ਦੇਣ ਵਾਲੇ ਨਹੀਂ ਆ। ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਮਿੱਤਰ ਕਿਉਂ ਕਿਹਾ ਹੈ? ਕਿਉਂ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜਿਹੜਾ ਪਰਮੇਸ਼ਰ ਮਿੱਤਰ ਹੈ ਨਾ, ਉਹ ਦੁੱਖ ਨਹੀਂ ਦਿੰਦਾ ਕਦੇ। ਉਹ ਤੇ ਦੁੱਖ ਹਰਦਾ ਹੈ, ਉਹ ਤੇ ਦੁੱਖ ਸਾਡੇ ਕੱਟਦਾ, ਦੁੱਖ ਖੋਹਦਾ ਹੈ ਸਾਡੇ ਕੋਲੋਂ, ਪਰ ਲੇਕਿਨ ਦੁੱਖ ਦਿੰਦਾ ਕਿਸੇ ਨੂੰ ਨਹੀਂ। ਜਿਹੜਾ ਦੁੱਖ ਪੈਦਾ ਕਰਦੇ ਅਸੀਂ ਉਹ ਆਪਣੇ ਕਰਮ ਅਨੁਸਾਰ ਕਰਦੇ ਹਾਂ। ਗੁਰਦੇਵ ਪਾਤਸ਼ਾਹ ਕਹਿੰਦੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਮੇਰਾ ਚਿੱਤ ਇਸ ਮਿੱਤਰ ਨਾਲ ਤਾਂ ਲੱਗਾ ਹੈ ਕਿ ਇਹ ਆਦ ਅੰਤ ਪ੍ਰਭ ਸਦਾ ਸਹਾਈ। ਇਹ ਜਿਹੜਾ ਮਿੱਤਰ ਹੈ ਨਾ, ਇਹ ਜਦੋਂ ਅਸੀਂ ਜਨਮ ਲੈਣਾ ਸੀ ਉਦੋਂ ਵੀ ਸਹਾਈ ਸੀ ਮਾਤਾ ਦੇ ਗਰਭ ਵਿੱਚ। ਜਦੋਂ ਅਸੀਂ ਜਨਮ ਲੈ ਲਿਆ, ਬਚਪਨ ਸੀ, ਬੋਲਿਆ ਨਹੀਂ ਸੀ ਜਾਂਦਾ, ਪੂਰਾ ਸਮਝ ਨਹੀਂ ਸੀ ਆਉਂਦੀ ਸਾਨੂੰ, ਉਦੋਂ ਵੀ ਸਹਾਈ ਸੀ ਇਹ। ਬੱਚਾ ਰੋਂਦਾ ਹੈ ਤੇ ਪਰਮੇਸ਼ਰ ਨੇ ਮਾਂ ਦੇ ਵਿੱਚ ਇੱਕ ਸ਼ਕਤੀ ਪਾਤੀ ਵੀ ਬੀਬੀਏ, ਭੈਣੇ, ਧੀਏ, ਬੱਚੀਏ, ਤੇਰੇ ਵਿੱਚ ਇਹ ਤਾਕਤ ਪਾ ਦਿੰਦਾ ਮੈਂ ਵੀ ਜਦੋਂ ਤੇਰਾ ਬੱਚਾ ਰੋਏਗਾ ਤੈਨੂੰ ਮਹਿਸੂਸ ਹੋਏਗਾ ਵੀ ਇਹ ਭੁੱਖਾ ਰੋਂਦਾ ਹੈ, ਜਾਂ ਇਹਦੇ ਢਿੱਡ ਪੀੜ ਹੁੰਦੀ ਹੈ, ਜਾਂ ਇਹਨੂੰ ਬੁਖਾਰ ਹੈ, ਕੀ ਕਾਰਨ ਕਰਕੇ ਕਿੱਦਾਂ ਦਾ ਰੋਣਾ ਰੋ ਰਿਹਾ ਹੈ। ਦੇਖੋ, ਬਾਪ ਵੀ ਬੜਾ ਵੱਡਾ ਰੋਲ ਹੁੰਦਾ ਜਨਮ ਦੇ ਵਿੱਚ ਬਾਪ ਦਾ, ਪਰ ਲੇਕਿਨ ਬੱਚਾ ਰੋਵੇ, ਬਾਪ ਨਹੀਂ ਦੱਸ ਸਕਦਾ ਕਿਉਂ ਰੋ ਰਿਹਾ, ਮਾਂ ਦੱਸ ਦੇਗੀ। ਹਾਲਾਂਕਿ ਉਹਦੇ ਕੋਲ ਸਕੈਨਿੰਗ ਕੋਈ ਨਹੀਂ ਹੈ, ਕੋਈ ਇਹੋ ਜਿਹਾ ਮਸ਼ੀਨਰੀ ਕੋਈ ਨਹੀਂ ਇਹੋ ਜਿਹੀ ਜਿਹਦੇ ਨਾਲ ਮਾਂ ਚੈੱਕ ਕਰ ਲੇ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ। ਪਰ ਵਾਹਿਗੁਰੂ ਨੇ ਐਸੀ ਤਾਕਤ ਪਾਈ ਹੋਈ ਹੈ ਮਾਂ ਦੇ ਵਿੱਚ ਵੀ ਮਾਂ ਫਟ ਦੱਸ ਦਿੰਦੀ ਹੈ ਵੀ ਭੁੱਖਾ ਹੈ। ਮਾਂ ਫਟ ਦੱਸ ਦਿੰਦੀ ਹੈ ਇਹਦੇ ਢਿੱਡ 'ਚ ਜਾਂ ਕਿਤੇ ਨਾ ਕਿਤੇ ਅੰਗ ਪ੍ਰਤੰਗ ਤੇ ਇਹਦੇ ਪੀੜ ਹੋ ਰਹੀ ਹੈ। ਮਾਂ ਉਸੇ ਵੇਲੇ ਦੱਸ ਦਿੰਦੀ ਹੈ ਵੀ ਇਹਨੂੰ ਕੋਈ ਨਾ ਕੋਈ ਸਮੱਸਿਆ ਹੈ, ਜਿਹੜਾ ਇਹ ਰੋ ਰਿਹਾ ਹੈ। ਕਿਉਂ? ਉਹ ਪਰਮੇਸ਼ਰ ਨੇ ਤਾਕਤ ਦੇ ਦਿੱਤੀ ਆਦ ਸ਼ੁਰੂ ਵਿੱਚ, ਜਦੋਂ ਜਨਮ ਲੈਣਾ ਸੀ ਉਦੋਂ ਵੀ, ਜਦੋਂ ਜਨਮ ਲੈ ਲਿਆ ਉਦੋਂ ਵੀ। ਆਦ ਅੰਤ ਪ੍ਰਭ ਸਦਾ ਸਹਾਈ। ਜਵਾਨੀ ਵਿੱਚ ਵੀ ਜਦੋਂ ਉਹਦਾ ਆਸਰਾ ਲਈਏ ਤੇ ਸਹਾਈ ਹੁੰਦਾ ਹੀ ਹੈ, ਉਹ ਫਿਰ ਪਾਪ ਕਰਮ ਨਹੀਂ ਕਰਨ ਦਿੰਦਾ। ਹੁਣ ਕੁੱਤਾ ਹੈ, ਆਪਾਂ ਰੱਖਦੇ ਹਾਂ ਘਰ ਦੇ ਵਿੱਚ, ਜੇ ਤੇ ਉਹਨੂੰ ਸੰਗਲੀ ਪਾ ਕੇ ਰੱਖੀਏ ਤੇ ਫਿਰ ਤੇ ਉਹ ਸਾਡੇ ਕੰਟਰੋਲ 'ਚ ਰਹਿੰਦਾ। ਘੋੜਾ ਰੱਖਦੇ ਆਪਾਂ ਘਰ 'ਚ, ਜੇ ਉਹਨੂੰ ਰੱਸਾ ਪਾ ਕੇ ਰੱਖੀਏ ਉਹ ਕੰਟਰੋਲ 'ਚ ਰਹਿੰਦਾ ਹੈ। ਤੇ ਜੇ ਕੁੱਤੇ ਨੂੰ ਜਾਂ ਘੋੜੇ ਨੂੰ ਦੋਵਾਂ ਨੂੰ ਆਪਾਂ ਰੱਸਾ ਲਾ ਕੇ ਛੱਡ ਦਈਏ ਵੀ ਲਓ ਵੀ ਤੁਹਾਨੂੰ ਛੱਡ ਦਿੱਤਾ, ਤੇ ਤੁਸੀਂ ਕਦੇ ਪ੍ਰੈਕਟੀਕਲ ਕਰਨਾ, ਇਹ ਸਭ ਤੋਂ ਪਹਿਲਾਂ ਇੱਧਰ ਉੱਧਰ ਨੂੰ ਭੱਜਣਗੇ। ਇਹ ਮਨ ਜਿਹੜਾ ਕੁੱਤੇ ਵਰਗਾ ਹੈ, ਮਨ ਘੋੜੇ ਵਰਗਾ ਹੈ। ਜੇ ਤੇ ਇਹਨੂੰ ਸ਼ਬਦ ਦੀ ਰੱਸੀ ਪਾ ਕੇ ਰੱਖਾਂਗੇ, ਜੇ ਤੇ ਇਹਨੂੰ ਗੁਰੂ ਕਿਰਪਾ ਦੀ ਡੋਰੀ ਬੰਨ੍ਹ ਕੇ ਰੱਖਾਂਗੇ, ਸੰਗਲ ਪਾ ਕੇ ਰੱਖਾਂਗੇ, ਤੇ ਫਿਰ ਇਹ ਉਸ ਵਾਹਿਗੁਰੂ ਦੇ ਚਰਨਾਂ 'ਚ ਲੱਗੇਗਾ। ਤੇ ਜੇ ਇਹਨੂੰ ਆਪਾਂ ਕੁੱਤੇ ਤੇ ਘੋੜੇ ਵਾਂਗੂ ਖੁੱਲਾ ਕਰ ਦਈਏ ਤੇ ਫਿਰ ਇਹ ਕਿਸੇ ਦੇ ਕਾਬੂ ਨਹੀਂ ਆਉਂਦੇ ਦੋਵੇਂ। ਫਿਰ ਸਾਨੂੰ ਉੱਥੇ ਲੈ ਡੁੱਬਦੇ ਨੇ ਜਿੱਥੋਂ ਨਰਕਾਂ ਦਾ ਦਰਵਾਜ਼ਾ ਖੁੱਲਾ ਮਿਲਦਾ, ਸਾਨੂੰ ਖੋਲਣ ਦੀ ਵੀ ਲੋੜ ਨਹੀਂ ਪੈਂਦੀ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਧਨਤਾ ਦੇ ਜੋਗ ਹੈ ਸਾਡਾ ਮਿੱਤਰ ਪਰਮੇਸ਼ਰ ਵਾਹਿਗੁਰੂ। ਗੁਰੂ ਰਾਮਦਾਸ ਵਾਹਿਗੁਰੂ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਨਿਰੰਕਾਰੀ, ਉਹ ਧਨਤਾ ਦੇ ਜੋਗ ਹਨ ਜਿਨ੍ਹਾਂ ਨੇ ਸਾਨੂੰ ਆਪਣੇ ਚਰਨਾਂ ਨਾਲ ਲਾਇਆ ਹੋਇਆ ਹੈ। ਆਦ ਕਰਕੇ ਸ਼ੁਰੂ ਤੋਂ ਹੀ ਬਚਪਨ 'ਚ ਹੀ ਨਾਮ ਜਪਣ ਲਾ ਦਿੱਤਾ ਹੈ, ਬਚਪਨ 'ਚ ਹੀ ਸੇਵਾ ਕਰਨ ਲਾ ਦਿੱਤਾ ਹੈ, ਬਚਪਨ 'ਚ ਹੀ ਸੰਗਤ ਕਮਾਉਣ ਲਾ ਦਿੱਤਾ ਹੈ। ਇਹ ਨਹੀਂ ਕਿ ਬੁੱਢੇ ਹੋ ਕੇ ਜਦੋਂ ਚਿੱਟਾ ਦਾੜਾ ਹੋਵੇ ਉਦੋਂ ਹੀ ਕਮਾਈ ਕਰਨੀ, ਨਹੀਂ। ਆਦ ਉਹਨੇ ਸ਼ੁਰੂ 'ਚ ਹੀ ਕਮਾਈ ਕਰਨ ਲਾ ਦਿੱਤਾ ਹੈ ਸਾਨੂੰ। ਆਦ ਅੰਤ ਪ੍ਰਭ ਸਦਾ ਸਹਾਈ। ਜੇ ਸਾਡਾ ਇਸ ਸੰਸਾਰ ਵਿੱਚ ਵਿਚਰਦਿਆਂ ਉਹ ਸਹਾਈ ਹੋਇਆ ਹੈ, ਤੇ ਫਿਰ ਉਹ ਸਾਡੇ ਉਸ ਜਦੋਂ ਅੰਤ ਸਹਾਈ, ਜਦੋਂ ਅਸੀਂ ਇੱਥੋਂ ਮਰ ਕਰਕੇ ਪਰਲੋਕ 'ਚ ਜਾਣਾ ਹੈ, ਉਹ ਵਾਹਿਗੁਰੂ ਨੇ ਉੱਥੇ ਵੀ ਸਹਾਇਤਾ ਕਰਨੀ, ਉੱਥੇ ਵੀ ਰੱਖਿਆ ਕਰਨੀ। ਆਦ ਅੰਤ ਪ੍ਰਭ ਸਦਾ ਸਹਾਈ। ਜੇ ਦੁਸ਼ਮਣ ਆ ਗਿਆ ਕੋਈ ਤਾਂ ਸਹਾਈ, ਰੋਗ ਆ ਗਿਆ ਤਾਂ ਸਹਾਈ, ਕੋਈ ਦੁੱਖ ਦਲਿੱਦਰ ਆ ਬਣਿਆ, ਕੋਈ ਗਰੀਬੀ ਆਦ ਬਣੀ ਤਾਂ ਸਹਾਈ। ਉਹ ਬੜਿਆਂ ਕਰਮਾਂ ਕਰਕੇ ਸਹਾਈ ਹੁੰਦਾ ਹੈ ਗੁਰਮੁਖੋ, ਬੜਿਆਂ ਕਰਮਾਂ ਕਰਕੇ। ਮੈਂ ਖੁਦ ਆਪਣੀ ਜ਼ਿੰਦਗੀ ਦਾ ਇਹ ਵਾਕਿਆ ਵਿਚਾਰਦਾ ਹੁੰਦਾ ਕਈ ਵਾਰ ਗੁਰਮੁਖੋ। ਮੈਂ ਖੁਦ ਜਿਹੜਾ ਬੋਲ ਰਿਹਾ ਸਟੇਜ ਤੇ ਬੈਠ ਕੇ,
ਸਾਡੇ ਘਰ ਦੇ ਕਦੇ ਹਾਲਾਤ ਇਦਾਂ ਦੇ ਸਨ, ਸ਼ਾਮ ਦੀ ਖਾ ਲੈਂਦੇ ਸਾਂ, ਸਵੇਰ ਦੀ ਫਿਕਰ ਹੁੰਦੀ ਸੀ ਸਾਨੂੰ। ਸਵੇਰ ਦੀ ਖਾ ਲੈਂਦੇ ਸਾਂ, ਮਾਂ ਪਿਓ ਸਾਡੇ ਪਕਾ ਕੇ ਦੇ ਦਿੰਦੇ ਸੀ, ਨਾਲ ਦੀ ਨਾਲ ਇਹ ਵਿਚਾਰਿਆ ਜਾਂਦਾ ਸੀ ਘਰ 'ਚ ਸ਼ਾਮਾਂ ਨੂੰ ਰੋਟੀ ਕਿਵੇਂ ਪਕਾਉਣੀ ਹੈ। ਪਰ ਵਾਹਿਗੁਰੂ ਨੇ ਕਿਰਪਾ ਕੀਤੀ, ਵਾਹਿਗੁਰੂ ਨੇ ਰਹਿਮਤ ਕੀਤੀ, ਉਹਨੇ ਸਾਨੂੰ ਦਮਦਮੀ ਟਕਸਾਲ ਦਾ ਦਰਵਾਜ਼ਾ ਦਿਖਾਇਆ। ਉਹਨੇ ਸਾਨੂੰ ਜਥੇਬੰਦੀ ਦੇ ਘਰ ਦੇ ਵਿੱਚ ਥਾਂ ਦਵਾਈ, ਉੱਥੇ ਰਹਿ ਕਰਕੇ ਸੇਵਾ ਤੇ ਜਿਹੜੀ ਕੀਤੀ ਸੋ ਕੀਤੀ। ਉਹਨੇ ਕਿਹਾ ਤੂੰ 4 ਸ਼ਬਦ ਗੁਰਬਾਣੀ ਦੇ ਆਪਣੇ ਅੰਦਰ ਵਸਾ, ਤੇਰੇ ਕੋਲ ਰੋਟੀਆਂ ਮੁੱਕਿਆ ਨਹੀਂ ਕਰਨਗੀਆਂ। ਉਸ ਪਰਮੇਸ਼ਰ ਨੇ ਇੱਕ ਢੰਗ ਥੋੜੀ ਬਣਾਇਆ ਉਹਨੇ ਸਾਡੇ ਤੇ ਕਿਰਪਾ ਕਰਨ ਦਾ। ਕਿਤੇ ਇੰਨੇ ਸਾਡੇ ਰੋਟੀ ਖਾਣ ਦੇ ਢੰਗ ਨਹੀਂ, ਜਿੰਨੇ ਢੰਗ ਉਸ ਵਾਹਿਗੁਰੂ ਨੇ ਰੋਟੀ ਦੇਣ ਦੇ ਬਣਾਏ ਹੋਏ ਨੇ। ਇਸ ਕਰਕੇ ਉਹ ਆਦ ਅੰਤ ਪ੍ਰਭ ਸਦਾ ਸਹਾਈ। ਕਦੇ ਮੈਂ ਖੁਦ ਆਪਣੇ ਜੀਵਨ ਦੀ ਇਹ ਗੱਲ ਵਿਚਾਰਦਾ, ਮੈਂ 5ਵੀਂ ਕਲਾਸ ਤੋਂ ਆਪਣੇ ਪਰਿਵਾਰ ਨਾਲ ਲੜਨਾ ਸ਼ੁਰੂ ਕੀਤਾ ਸੀ। ਮੈਨੂੰ ਸਾਈਕਲ ਲੈ ਕੇ ਦਿਓ ਸਕੂਲੇ ਜਾਣ ਲਈ। 10 ਜਮਾਤਾਂ ਪੜ੍ਹ ਲਈਆਂ, ਇੰਡੀਆ ਕਈ ਚਿਰ ਰਹੇ, ਕਈ ਕੁਛ ਕਿਧਰੋਂ ਜ਼ਿੰਦਗੀ ਵਿਚਰੀ, ਗੁਰਮੁਖੋਂ ਸਾਈਕਲ ਨਹੀਂ ਸੀ ਲੈ ਹੋਇਆ। ਪਰ ਆਦ ਅੰਤ ਪ੍ਰਭ ਸਦਾ ਸਹਾਈ। ਉਹਨੇ ਵਾਹਿਗੁਰੂ ਨੇ ਇੱਕ ਅਹਿਸਾਸ ਕਰਾਉਣਾ ਸੀ। ਉਸ ਵਾਹਿਗੁਰੂ ਨੇ ਸਾਨੂੰ ਇੱਕ ਲੀਪ ਕਢਾਉਣੀ ਸੀ। ਉਹਨੇ ਲੀਪ ਕਢਾਉਣ ਵਾਸਤੇ ਇਹ ਸਾਡੇ ਤੇ ਕਰਮ ਕੀਤਾ। ਪਹਿਲਾਂ ਉਹਨੇ ਗਰੀਬੀ ਵਿਖਾਲੀ। ਉਹਨੇ ਕਿਹਾ ਮਿੱਤਰਾ, ਜੇ ਤੈਨੂੰ ਪਹਿਲਾਂ ਅਮੀਰੀ ਦੇਤੀ, ਤੇਰਾ ਮਨ ਖਰਾਬ ਵੀ ਹੋ ਸਕਦਾ, ਦਿਮਾਗ ਵਿਗੜ ਵੀ ਸਕਦਾ ਹੈ। ਪਰ ਉਹਨੇ ਸਾਰੀ ਲੈਣ ਪਟੜੀ ਬਣਾ ਕਰਕੇ ਉਸ ਪਟੜੀ ਤੇ ਤੋਰਿਆ। ਮੈਂ ਇਕੱਲਾ ਨਹੀਂ, ਬਹੁਤ ਸਾਰੇ ਸਿੱਖ ਸਾਡੇ ਨਾਲ ਜਿਹੜੇ ਰਹਿੰਦੇ ਹੁੰਦੇ ਸਨ, ਬਹੁਤ ਸਾਰੇ ਸਿੱਖ। ਉਹਨਾਂ ਸਿੱਖਾਂ ਦੇ ਵੀ ਘਰਾਂ ਦੇ ਕੁਝ ਐਸੇ ਹਾਲਾਤ ਸਨ, ਪਰ ਲੇਕਿਨ ਐਸੀ ਕਲਗੀਧਰ ਪਾਤਸ਼ਾਹ ਨੇ ਉਸ ਜਥੇਬੰਦੀ ਦੇ ਵਿੱਚ ਉਹਨਾਂ ਸਿੱਖਾਂ ਤੇ ਕਿਰਪਾ ਕੀਤੀ, ਜਿਨ੍ਹਾਂ ਨੂੰ ਸਾਰੇ ਗਾਮਾ ਪਾ ਕਹਿਣਾ ਆਉਂਦਾ ਸੀ ਨਾ। ਬਾਬਾ ਠਾਕਰ ਸਿੰਘ ਜੀ ਉਹਨਾਂ ਨੂੰ ਅਮਰੀਕਾ ਕੈਨੇਡਾ ਵਰਗੇ ਦੇਸ਼ ਵਿਖਾ ਲੈਂਦੇ ਸਨ। ਆਦ ਅੰਤ ਪ੍ਰਭ ਸਦਾ ਸਹਾਈ। ਜਿਨੇ ਇੱਕ ਵਾਰੀ ਸਟੇਜ ਤੇ ਬਹਿ ਕੇ ਫਤਿਹ ਬੁਲਾ ਦਿੱਤੀ ਨਾ, ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਾਬਾ ਠਾਕਰ ਸਿੰਘ ਜੀ ਕਹਿੰਦੇ ਹੁੰਦੇ ਸਨ, ਤੇਰਾ ਪਾਸਪੋਰਟ ਬਣਿਆ, ਤੂੰ ਕਥਾ ਬਹੁਤ ਸੋਹਣੀ ਕਰਦਾ, ਤੈਨੂੰ ਅਮਰੀਕਾ ਲੈ ਚਲੀਏ, ਕੈਨੇਡਾ ਲੈ ਚਲੀਏ, ਤੈਨੂੰ ਇੰਗਲੈਂਡ ਭੇਜ ਦਈਏ, ਤੈਨੂੰ ਫਲਾਣੇ ਥਾਂ ਭੇਜ ਦਈਏ। ਐਸੀ ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਕਰਦੇ ਨੇ ਸਾਡੇ ਤੇ। ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਓ, ਮਨ ਬਿਲਾਸ ਭਏ ਸਾਹਿਬ ਕੇ। ਮਨ ਵਿੱਚ ਖੇੜਾ ਆ ਗਿਆ, ਮਨ ਵਿੱਚ ਖੁਸ਼ੀ ਆ ਗਈ। ਗੁਰੂ ਅਰਜਨ ਸਾਹਿਬ ਕਹਿੰਦੇ ਬੜੀ ਖੁਸ਼ੀ ਆਈ ਸਾਡੇ ਮਨ 'ਚ। ਕਿਉਂ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਧ ਕਿਸੇ ਨੇ ਦੁੱਖ ਨਹੀਂ ਵੇਖੇ ਹੋਣਗੇ। ਸੰਸਾਰ ਤੇ ਬੰਦੇ ਬੜੇ ਨੇ, ਸੰਸਾਰ ਤੇ ਦੁਖੀ ਲੋਕ ਬੜੇ ਨੇ, ਪਰ ਗੁਰੂ ਅਰਜਨ ਸਾਹਿਬ ਵਰਗਾ ਦੁੱਖ ਕਿਸੇ ਨੇ ਨਹੀਂ ਵੇਖਿਆ ਹੋਏਗਾ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਬਿਲਾਸ, ਮੇਰਾ ਮਨ ਬੜਾ ਖੁਸ਼ ਹੋਇਆ। ਮੇਰਾ ਮਨ, ਗੁਰੂ ਅਰਜਨ ਸਾਹਿਬ ਕਹਿੰਦੇ, ਬੜੇ ਖੇੜੇ ਵਿੱਚ ਆਇਆ, ਬੜੇ ਉਮਾਹ ਚਾਓ ਵਿੱਚ ਆਇਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਆਇਆ? ਅਚਰਜ ਦੇਖ ਵਡਾਈ ਉਹਦੀ ਵਡਿਆਈ ਵੇਖ ਕੇ, ਉਹਦੇ ਅਚਰਜ ਪਰਮੇਸ਼ਰ ਦੇ ਕੌਤਕ ਵੇਖ ਕੇ ਸਾਡੇ ਮਨ ਵਿੱਚ ਖੁਸ਼ੀ ਆਈ, ਚਾਅ ਆਇਆ। ਕਿਉਂ ਆਇਆ? ਕਿ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਉਸ ਵਾਹਿਗੁਰੂ ਨੇ ਤਮਾਮ ਦੁੱਖਾਂ ਦੇ ਵਿੱਚੋਂ, ਤਮਾਮ ਕਸ਼ਟਾਂ ਦੇ ਵਿੱਚੋਂ, ਸੰਸਾਰ ਦੇ ਉੱਤੇ ਬੜੇ ਲੋਕਾਂ ਨੇ ਜੰਗ ਲੜੇ। ਜੰਗ ਲੜ ਕੇ ਤਲਵਾਰ ਵੱਜਣੀ, ਪ੍ਰਾਣ ਨਿਕਲ ਜਾਣੇ, ਸ਼ਹੀਦ ਹੋ ਜਾਣਾ, ਠੀਕ ਹੈ। ਪਰ ਲੇਕਿਨ ਸਿਰ ਕਲਮ ਕਰਕੇ ਉੱਪਰੋਂ, ਧੜ ਨਾਲੋਂ ਸਿਰ ਅਲੱਗ ਕਰਕੇ, ਤੇ ਤੱਤਾ ਲੋਹੇ ਲਾਖਾ ਹੋਇਆ ਤਵਾ ਮੁੜ ਕੇ ਉਸ ਗਰਦਨ ਦੇ ਉੱਤੇ ਰੱਖ ਦੇਣਾ, ਕਿ ਇਹਦਾ ਖੂਨ ਨਾ ਬਾਹਰ ਨਿਕਲੇ, ਪਰ ਇਹਦੀ ਆਤਮਾ ਜਿਉਂਦੀ ਰਵੇ, ਇਹਦਾ ਸਰੀਰ ਤੜਫਦਾ ਰਵੇ। ਐਸਾ ਜੇ ਕਸ਼ਟ ਵੇਖਿਆ ਤੇ ਗੁਰੂ ਅਰਜਨ ਸਾਹਿਬ ਨੇ ਵੇਖਿਆ ਆਪਣੇ ਜੀਵਨ 'ਚ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਤਾਂ ਵੀ ਤਤੀ ਲੋਹ ਤੇ ਬੈਠ ਗਏ, ਤਾਂ ਵੀ ਤਤੀ ਰੇਤਾ ਸੀਸ ਚ ਪਵਾਲੀ, ਤਾਂ ਵੀ ਭਾਵੇਂ ਅਸੀਂ ਤਤੀ ਰੇਤਾ ਸੀਸ ਚ ਪਵਾਲੀ, ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਲਵਾ ਲਿਆ, ਤਾਂ ਵੀ ਪੰਜਵੇਂ ਜਾਮੇ ਨੇ ਨਾਵੇਂ ਜਾਣ ਕੇ, ਤਾਂ ਵੀ तमाम गुरु के सिखा ने गुरु का रूप हो करके अपने शरीर दे 2 फाड़ करवा ले, तावी गुरु अर्जन साहब सच्चे पातशाह कहते हर सिमर सिमर आनंद कर नानक। हरि का सिमरन कर करके आनंद बनया रहा। हरि दे सिमरन नूं ध्या ध्या के गुरु नानक की दिती हुई बाणी नूं पढ़ पढ़ के ऐसा आनंद बनया रहा कि उस आनंद दे विचों ये वस्तु उपजी, उस आनंद दे विचों उस बाणी दे विचों ऐसा ये मुजस्मा उठिया
ਜਿਹੜਾ ਸਾਡੇ ਉੱਤੇ ਕਿਰਪਾ ਕਰ ਗਿਆ। ਪ੍ਰਭ ਪੂਰਨ ਪੈਜ ਰਖਾਈ, ਪ੍ਰਭੂ ਨੇ ਪੈਜ ਰੱਖ ਲਈ, ਸਾਡੀ ਪੈਜ ਰੱਖੀ। ਇਸ ਤਰੀਕੇ ਨਾਲ ਗੁਰਮੁਖੋ ਸਾਡੇ ਤੇ ਦੁੱਖ ਕਸ਼ਟ ਆਉਂਦੇ ਤੇ ਆਉਂਦੇ ਰਹਿਣੇ ਨੇ, ਪਰ ਲੇਕਿਨ ਜਦੋਂ ਭਾਈ ਤਲੋਕੇ ਵਾਂਗੂ ਅਰਦਾਸ ਕਰ ਲਾਂਗੇ, ਲੱਕੜ ਵੀ ਫੌਲਾਦ ਹੋ ਜਾਂਦਾ ਹੈ। ਜਦੋਂ ਭਾਈ ਮਤੀ ਦਾਸ ਵਾਂਗੂ ਅਰਦਾਸ ਕਰ ਲਾਂਗੇ, 2 ਫਾੜਾਂ ਸਰੀਰ ਦੇ ਵਿੱਚੋਂ ਵੀ ਜਪਜੀ ਸਾਹਿਬ ਸੰਪੂਰਨ ਹੋ ਜਾਂਦਾ ਹੈ। ਜਦੋਂ ਅਸੀਂ ਅਰਦਾਸ ਕਰ ਲਾਂਗੇ ਗੁਰੂ ਦੇ ਅੱਗੇ, ਫਿਰ ਭਾਈ ਦਿਆਲੇ ਵਾਂਗੂ ਉਬਲਦੀ ਦੇਗ ਦੇ ਵਿੱਚ ਵੀ ਬਾਣੀ ਪੜ੍ਹੀ ਜਾਂਦੀ ਹੈ। ਜਦੋਂ ਗੁਰਮੁਖੋ ਆਪਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਲਾਂਗੇ, ਫਿਰ ਗੁਰੂ ਅਰਜਨ ਸਾਹਿਬ ਜੀ ਸਾਡੇ ਅੰਗ ਸੰਗ ਸਹਾਈ ਹੋ ਜਾਣਗੇ। ਅੰਗ ਸੰਗ ਸਹਾਈ ਹੋਇਆਂ ਦੇ ਵਿੱਚੋਂ ਹੀ ਫਿਰ ਇਹ ਪ੍ਰਗਟ ਹੋਏਗਾ ਕਿ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਓ, ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ
ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਹੋਵੈ ਸਿਫਤ ਖਸਾਮੰਦੀ, ਨੂਰ ਅਰਸੋ ਕੁਰਸੋ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ। ਰਹਾਉ ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰੈ ਨਿਤ ਜਿਉ। ਪਨੀਆ ਛਾਦਨ ਨਿਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਾਵੇਰੀ, ਇਕ ਤਾਜਨ ਤੂਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲਗਾਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁਖ ਲਗਾ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਾਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਹਾਉ ਰਾਖ ਲੀਏ ਤਨ ਰਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸ਼ਲੋਕ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਤੂੰ ਅਣਹਿ ਛੁਟ ਹੈ, ਨਿਕਟ ਨ ਜਾਈ ਹਦੂਤ। ਸ਼ਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾ ਚਿਤਵਾਣੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ। ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਘਰ ਕੀਰਤ ਆਖੀਆ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਵਿਰਿਹੁ ਸਿਰਜਨਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ। ਰਹਾਉ
ਨਿਤ ਨਿਤ ਜੀ ਆੜੇ ਸਮਾਲੀਆਨ, ਦੇਖੈਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੋ ਚਾ, ਸਦੜੇ ਨਿਤ ਪਵਨ। ਸੱਜਣਹਾਰਾ ਸਿਮਰਿਆ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸ ਵਿੱਚ ਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੂਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ, ਕਰੇ ਸਕਲ ਬੰਦਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ, ਆਰਤੀ ਅਨਹਤਾ ਸਬਦਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਾਨ ਨੈਣ ਹੈ ਤੋਹੇ ਕਾਉ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਾਦ ਬਿਮਲ ਨਾਨ ਏਕ ਪਾਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰਾਂਦ ਲੋਭਤ ਮਨੋ, ਆਣ ਦਿਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹਿ ਨਾਨਕ ਸਾਰਿੰਗ ਕਾ, ਹੋਏ ਜਾਤਿ ਤੀਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨ ਜਾਣਿਆ, ਤਿਨ ਅੰਤਰ ਹਾਮੈ ਕੰਡਾ ਹੈ। ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ, ਜਮਕਾਲ ਸਾਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰਉ ਬੇਨੰਤੀ ਸੁਨਹੁ ਮੇਰ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੁ ਹਰ ਲਾਹ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਿਰੈ ਨਾਰੇ, ਮਾਨ ਗੁਰ ਮਿਲ ਕਾਇ ਸੁਆਰੇ ਰਹਾਉ। ਇਹੋ ਸੰਸਾਰ ਬਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀ ਆਵੈ ਇਹੋ ਰਸ, ਅਕਾਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨ ਹਿ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਾਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਅਰਦਾਸ।